ਨਿੰਮਾ ਸਹੋਤਾ 209 277 0 113 ਦੇ ਉੱਤੇ। ਇਸ ਦੇ ਨਾਲ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਬਟਾਲੇ ਤੋਂ ਬੜੀ ਦਰਦਨਾਕ ਖਬਰ ਆ ਰਹੀ ਆ। ਉੱਥੇ ਫੈਕਟਰੀ ਦੇ ਵਿੱਚ ਬਟਾਲੇ 'ਚ ਧਮਾਕਾ ਹੋਇਆ ਆ। ਮਰਨ ਵਾਲਿਆਂ ਦੀ ਗਿਣਤੀ ਹੁਣ ਵੱਧ ਕੇ ਇਸ ਮੌਕੇ 19 ਆ ਅਤੇ ਹੋਰ ਵੀ ਵੱਧ ਸਕਦੀ ਹੈ। ਬਿਲਕੁਲ ਜੀ। ਨਹੀਂ, ਹੁਣ ਤਾਜ਼ਾ ਜਿਹੜੀ ਗਿਣਤੀ ਆ ਰਹੀ ਹੈ ਮ੍ਰਿਤਕਾਂ ਦੀ ਉਹ ਹੈਗੀ ਆ 23 ਹੋ ਗਈ ਆ। ਤੇ ਉਸ ਤਰ੍ਹਾਂ ਜਿੱਦਾਂ ਦਾ ਇਹ ਹਾਦਸਾ ਹੋਇਆ ਵਾ, ਲੱਗਦਾ ਇਹੋ ਆ ਕਿ ਗਿਣਤੀ ਜਿਹੜੀ ਆ ਹੋਰ ਵੀ ਵੱਧ ਸਕਦੀ ਆ, ਕਿਉਂਕਿ ਹਾਲੇ ਮਲਬਾ ਪਿਆ। ਮਲਬਾ ਜਦੋਂ ਖੋਲਣਗੇ ਉਹਦੇ ਥੱਲੇ ਕੁਛ ਹੋਰ ਵੀ ਡੈਡ ਬੋਡੀਜ਼ ਹੋ ਸਕਦੀਆਂ। ਸੋ ਇਹ ਸੰਭਾਵਨਾ ਵੈਸੇ ਤੇ ਸੁੱਖਦੇ ਆ, ਪਰ ਕੁਛ ਮੀਡੀਆ ਅਦਾਰੇ ਜਿਹੜੇ ਉੱਥੇ ਗਰਾਊਂਡ ਜ਼ੀਰੋ ਤੋਂ ਰਿਪੋਰਟਿੰਗ ਕਰਦੇ ਪਏ, ਘਟਨਾ ਵਾਲੀ ਥਾਂ ਤੋਂ ਰਿਪੋਰਟਿੰਗ ਕਰਦੇ ਪਏ ਆ, ਜੋ ਉਹਨਾਂ ਦੇ ਅੰਦਾਜ਼ੇ ਆ ਉਹ ਤੇ ਇਹ ਕਹਿੰਦੇ ਆ ਕਿ ਮੌਤਾਂ ਦੀ ਗਿਣਤੀ ਜਿਹੜੀ ਉਹ 50 ਦੇ ਕਰੀਬ ਹੋ ਸਕਦੀ ਆ। ਸੋ ਕੁਛ ਗੰਭੀਰ ਜ਼ਖਮੀ ਨੇ, ਉਹਨਾਂ ਦੀ ਸਿਹਤਯਾਬੀ ਵਾਸਤੇ ਦੁਆ ਕਰਦੇ ਆ। ਪਰ ਇੱਕ ਸੰਸਾ ਹੈ, ਇੱਕ ਸ਼ੰਕਾ ਹੈ ਕਿ ਗਿਣਤੀ ਜਿਹੜੀ ਹੈ ਤਾਦਾਦ ਜਿਹੜੀ ਆ ਵੱਧ ਸਕਦੀ ਹੈ। ਖੈਰ, ਐਸੀ ਸੰਭਾਵਨਾ ਜਿਹੜੀ ਉਹ ਨਾ ਹੀ ਪੂਰੀ ਹੋਵੇ ਕਦੇ, ਮੈਂ ਤੇ ਇਹ ਕਹੂੰਗਾ। ਪਰ ਜੋ ਇਹ ਹਾਦਸਾ ਵਾਪਰਿਆ ਵਾਕਈ ਕਹਿਰਵਾਨ ਹਾਦਸਾ ਸੀਗਾ ਜੀ। ਤਾਂ ਹੁਣ ਇਹ ਜਿਹੜਾ ਹਾਦਸਾ ਹੋਇਆ ਇਹਦੇ ਕਾਰਨ ਜਿਹੜੇ ਉਹ ਜਾਂਚੇ ਜਾਣਗੇ, ਪਰਖੇ ਜਾਣਗੇ, ਬਹੁਤ ਵੱਡੇ ਪੱਧਰ ਤੇ ਰਿਪੋਰਟਿੰਗ ਹੋਊਗੀ, ਅਖਬਾਰ ਕਾਲੇ ਕੀਤੇ ਜਾਣਗੇ। ਸਾਡੇ ਵਰਗੇ ਵੀ ਬਹੁਤ ਅਫਸੋਸ ਕਰ ਕਰਕੇ ਲੰਮੇ ਚੌੜੇ ਭਾਸ਼ਣ ਦੇਣਗੇ, ਪਰ ਫਿਰ ਗੱਲ ਆਈ ਗਈ ਹੋ ਜਾਣੀ ਆ। ਮੈਂ ਇਹਦਾ ਤੁਹਾਨੂੰ ਸਬੂਤ ਦੇ ਦੇਣਾ। ਅੱਜ ਤੋਂ ਠੀਕ 2 ਸਾਲ ਪਹਿਲਾਂ ਸੰਗਰੂਰ ਦੇ ਵਿੱਚ ਇੱਕ ਇਸੇ ਤਰ੍ਹਾਂ ਦਾ ਹੀ ਹਾਦਸਾ ਹੋਇਆ ਸੀ, ਜਾਂ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਉਹ ਵੀ ਕਤਲੇਆਮ ਹੀ ਹੋਇਆ ਸੀਗਾ। ਤਾਂ ਤੁਹਾਨੂੰ ਚੇਤੇ ਹੋਣਾ, ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਪਟਾਕਾ ਗੋਦਾਮ 'ਚ ਬੜਾ ਜ਼ਬਰਦਸਤ ਵਿਸਫੋਟ ਹੋਇਆ ਸੀਗਾ। ਉਸ ਤੋਂ ਬਾਅਦ ਉੱਥੇ 7 ਮੌਤਾਂ ਹੋਈਆਂ ਸਨ। ਸ਼ਾਇਦ ਸਭ ਨੂੰ ਚੇਤਾ ਆ ਗਿਆ ਹੋਊਗਾ। 7 ਮੌਤਾਂ ਹੋਈਆਂ ਸਨ। ਸਾਨੂੰ ਕਿਹੜੇ ਬੰਦੇ ਨੂੰ ਚੇਤਾ ਹੋਊਗਾ ਕਿ ਉਸ ਫੈਕਟਰੀ ਮਾਲਕ ਨੂੰ 6 ਮਹੀਨੇ ਬਾਅਦ ਇਸ ਕਰਕੇ ਬਰੀ ਕਰ ਦਿੱਤਾ ਗਿਆ ਸੀਗਾ। ਕਿਉਂਕਿ ਜਿਹੜੀ ਪੁਲਿਸ ਦੀ ਕਹਾਣੀ ਸੀ ਉਹ ਕੋਰਟ ਦੇ ਵਿੱਚ ਖੜ ਹੀ ਨਹੀਂ ਸਕੀ। ਅਗਲੇ ਨੇ ਚੱਕ ਕੇ ਤੇ ਉੱਥੇ ਸਾਬਣ ਵਾਲੀ ਫੈਕਟਰੀ ਸਾਬਤ ਕਰ ਦਿੱਤੀ। ਹੁਣ ਦੱਸੋ, ਸਾਬਣ ਵਾਲੀ ਫੈਕਟਰੀ ਦੇ ਵਿੱਚ ਸਾਬਣ ਦੀਆਂ ਚੱਕੀਆਂ 'ਚੋਂ ਵਿਸਫੋਟ ਹੋਇਆ ਸੀਗਾ। ਉਹਨਾਂ ਨੇ ਬਣਾ ਦਿੱਤਾ ਕਿ ਇੱਥੇ ਤੇ ਪਹਿਲਾਂ ਹੀ ਪਟਾਕਾ ਫੈਕਟਰੀ ਸੀਲ ਹੋਈ ਸੀਗੀ। ਇਹ ਕਾਮੇ ਤੇ ਜਿਹੜੇ ਸੀਗੇ ਉਹ ਸਾਬਣ ਬਣਾਉਂਦੇ ਸੀਗੇ। ਇਹ ਤਾਂ ਕੁਦਰਤੀ ਉੱਥੇ ਸੀਲ ਹੋਈ ਫੈਕਟਰੀ ਦੇ ਕੋਲ ਜਾ ਕੇ ਖਾਣਾ ਬਾਣਾ ਖਾਂਦੇ ਪਏ ਸੀ, ਤੇ ਇਸੇ ਦੌਰਾਨ ਉੱਥੇ ਵਿਸਫੋਟ ਹੋ ਗਿਆ। ਦੱਸੋ ਇਹਨਾਂ ਦਾ ਕੀ ਕਸੂਰ ਆ? ਵਿਸਫੋਟ ਤੇ ਜਿਹੜਾ ਉਹ ਸੀਜ ਹੋਈ ਫੈਕਟਰੀ ਦੇ ਵਿੱਚ ਹੋਇਆ। ਇਹ ਕਹਾਣੀਆਂ ਹੁੰਦੀਆਂ ਨੇ। ਕਹਿਣ ਦਾ ਮਤਲਬ ਇਹ ਹੈ ਕਿ ਇੱਕ ਤੇ ਇਹ ਆ ਕਿ ਰਿਹਾਇਸ਼ੀ ਏਰੀਏ ਦੇ ਵਿੱਚ ਇਸ ਤਰ੍ਹਾਂ ਦੇ ਗੋਦਾਮ ਚੱਲਦੇ ਆ, ਨਿਰੰਤਰ ਇਸ ਤਰ੍ਹਾਂ ਦੀਆਂ ਫੈਕਟਰੀਆਂ ਚੱਲੀ ਜਾਂਦੀਆਂ, ਕੋਈ ਸੁੱਧ ਲੈਣ ਵਾਲੇ ਨਹੀਂ ਹੈ। ਜਾਂ ਹੁਣ ਤੁਸੀਂ ਬਟਾਲੇ ਦੀ ਜਿਹੜੀ ਫੈਕਟਰੀ ਦੀ ਗੱਲ ਕੀਤੀ ਆ, ਤੇ ਫੈਕਟਰੀ ਦੀ ਘਰ ਦੇ ਵਿੱਚ 3 ਫੈਕਟਰੀਆਂ ਦੱਸੇ ਚੱਲਦੀਆਂ ਸਨ। ਇੱਕ ਕੋਲ ਲਾਇਸੈਂਸ ਸੀ, 2 ਉਦਾਂ ਹੀ ਚੱਲੀ ਜਾਂਦੀਆਂ ਸੀ, ਹਵਾਈ ਚੱਲੀ ਜਾਂਦੀਆਂ ਸੀ। ਔਰ ਇਹਨਾਂ ਦੇ ਵਿੱਚ ਜਿਹੜੇ ਮ੍ਰਿਤਕ ਆਪਣੇ 2 ਜੀ ਗਵਾਉਣ ਵਾਲੇ ਬੰਦੇ ਦਾ ਕਹਿਣਾ ਹੈ ਕਿ ਅਸੀਂ 36 ਦਫਾ ਮੀਡੀਆ ਦੇ ਸਾਹਮਣੇ ਰੋਏ, ਅਸੀਂ 36 ਦਫਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਾਹਮਣੇ ਰੋਏ, ਪਰ ਕਿਸੇ ਨੇ ਸਾਡੀ ਕੋਈ ਨਹੀਂ ਸੁਣੀ। ਇੱਥੋਂ ਤੱਕ ਕਿ ਪਹਿਲਾਂ ਕਹਿ ਦਿੰਦੇ ਸੀਗੇ ਕਿ ਠੀਕ ਹੈ ਅਸੀਂ ਚੁਕਾ ਦਿਆਂਗੇ, ਇਹਨਾਂ ਨੂੰ 10 ਦਿਨ ਦਾ ਵਕਫਾ ਦੇ ਦਿਓ, ਇਹ ਬਾਹਰ ਲੈ ਜਾਣਗੇ ਫੈਕਟਰੀ। ਪਰ ਬਾਅਦ ਦੇ ਵਿੱਚ ਉਹੀ ਵੰਜਲੀ ਤੇ ਉਹੀ ਰਾਗ, ਮਤਲਬ ਕਿ ਸਾਰਾ ਕੁਛ ਹੈ ਜਿਹੜਾ ਉਹ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਸੀਗਾ। ਤੇ ਕੁਛ ਮੋਹਤਬਾਰ ਬੰਦੇ ਜਿਹੜੇ ਉਹ ਇਹਨਾਂ ਦੀ ਪਿੱਠ ਤੇ ਖਲੋਤੇ ਸੀ। ਪਰ ਇਸ ਪਰਿਵਾਰ ਨੂੰ ਸਭ ਤੋਂ ਵੱਡਾ ਖਮਿਆਜ਼ਾ ਭੁਗਤਣਾ ਪਿਆ। ਇਹ ਜਿਹੜੀ ਇਹ ਚੋਰੀ ਕਰਦੇ ਸਨ, ਉਹਦਾ ਸਭ ਤੋਂ ਵੱਡਾ ਖਮਿਆਜ਼ਾ ਇਸੇ ਪਰਿਵਾਰ ਨੂੰ ਭੁਗਤਣਾ ਪਿਆ। 7 ਜੀ ਗਵਾ ਲਏ ਇਹਨਾਂ ਨੇ, 7 ਜੀ। ਕੀ ਖੱਟਣਾ ਇਹੋ ਜਿਹੇ ਪੈਸੇ ਨੂੰ, ਕੀ ਚੱਟਣਾ ਇਹੋ ਜਿਹੇ ਪੈਸੇ ਨੂੰ? ਕੀ ਰਗੜ ਕੇ ਗੋਡੇ ਤੇ ਲਾਈ ਜਾਣਗੇ ਹੁਣ ਨੋਟ ਨਾਲ? ਆਪ ਤੇ ਡੁੱਬੇ ਆਪ ਤੇ ਮਰੇ ਆਪਣਾ ਸਾਰਾ ਕੁਨਬਾ ਰੋਡ ਬੈਠੇ। ਜਿਹੜੇ ਬੇਦੋਸ਼ੇ ਸੀਗੇ ਉਸ ਰਿਹਾਇਸ਼ੀ ਇਲਾਕੇ ਦੇ ਵਿੱਚ, ਜਿਹੜੇ ਵਲੇਟੇ 'ਚ ਆ ਗਏ, ਉਹ ਵੀ ਮਰੇ ਗਏ। ਤਾਂ ਕੁੱਲ ਗਿਣਤੀ ਕਿੰਨੀ ਹੁੰਦੀ ਆ ਪਤਾ ਨਹੀਂ। ਪਰ ਸਭ ਤੋਂ ਵੱਡਾ ਸਵਾਲ ਇਹ ਆ ਕਿ ਇੱਕ ਲਾਇਸੈਂਸ ਤੇ 3 ਫੈਕਟਰੀਆਂ ਕਿਸ ਤਰ੍ਹਾਂ? ਤੇ ਜਦੋਂ ਲੋਕ ਪਿੱਟਦੇ ਪਏ ਸਨ, ਲੋਕ ਰੋਂਦੇ ਪਏ ਸਨ ਕਿ ਇਸ ਰਿਹਾਇਸ਼ੀ ਏਰੀਏ 'ਚੋਂ ਇਹਨਾਂ ਨੂੰ ਬਾਹਰ ਕੱਢੋ, ਤੇ ਕਿਉਂ ਨਹੀਂ ਕੱਢਿਆ ਗਿਆ?
ਹੁਣ ਹੁੰਦਾ ਕੀ ਆ, ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਇੱਕ SIT ਬਿਠਾ ਦੇਣੀ ਆ, ਉਹਨਾਂ ਦੇ ਕੋਲ ਇੰਨੀਆਂ SITs ਆ ਕਿ ਮੇਰੇ ਖਿਆਲ ਦੇ ਨਾਲ ਉਹ ਹਰੇਕ ਦਿਨ ਇੱਕ SIT ਬਣਾ ਦੇਣ ਤੇ ਕੋਈ ਚੱਕਰ ਨਹੀਂ, ਉਹ SIT ਬਣ ਜਾਣੀ ਆ, ਮੁੜ ਕੇ ਬਣ ਕੇ ਉਹਨੇ ਬਣਾਉਣਾ ਕੁਛ ਨਹੀਂ, ਇਹ ਲੋਹੇ ਤੇ ਲਿਖਿਆ। ਦੂਜੀ ਗੱਲ, ਵੱਧ ਤੋਂ ਵੱਧ ਜਿਹੜੇ ਬਚ ਗਏ ਉਸ ਫੈਕਟਰੀ ਮਾਲਕ ਦੇ ਜੀ ਉਹਨਾਂ ਤੇ ਪਰਚਾ ਦਰਜ ਕਰ ਦੇਣਗੇ ਤੇ ਫਿਰ ਉਹੀ ਕਹਾਣੀ ਦੁਹਰਾਈ ਜਾਊਗੀ ਸ਼ਾਇਦ, ਜਿਹੜੀ ਕਿ ਅੱਗੇ ਮੈਂ ਤੁਹਾਨੂੰ ਸੁਣਾ ਦਿੱਤੀ ਹੈ ਸ਼ੁਰੂ ਦੇ ਵਿੱਚ। ਤੇ ਤੀਜੀ ਗੱਲ ਇਹ ਆ ਕਿ ਜੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਇੱਕ ਕੰਮ ਹੋਰ ਕੀਤਾ ਜਾਵੇ ਕਿ ਜਿਹੜੇ ਅਫਸਰ ਦੇ ਕੋਲ ਇਹ ਸਾਰੇ ਅਖਤਿਆਰ ਆ, ਜਿਹਨੇ ਚੈਕਿੰਗ ਕਰਨੀ ਆ, ਜਿਹਨੇ ਲਾਇਸੈਂਸ ਦੇਣੇ ਆ, ਤੇ ਜੇ ਉਹਨੂੰ ਵੀ ਨਾਲ ਨਰੜ ਦਿੱਤਾ ਜਾਵੇ, ਨੂੜ ਦਿੱਤਾ ਜਾਵੇ, ਫਿਰ ਮੇਰੇ ਖਿਆਲ ਦੇ ਨਾਲ ਅਗਲੀ ਘਟਨਾ ਵਾਪਰਨ ਤੋਂ ਰੋਕੀ ਜਾ ਸਕਦੀ ਆ। ਸਿਆਪਾ ਇਹੋ ਹੀ ਆ ਕਿ ਸਾਡੇ ਇੱਥੇ ਕੋਈ ਜਵਾਬਦੇਹੀ ਨਹੀਂ ਹੈ, ਸਾਡੇ ਇੱਥੇ ਕੋਈ ਪਾਰਦਰਸ਼ਤਾ ਨਹੀਂ, ਇੰਸਪੈਕਟਰੀ ਰਾਜ ਆ, ਇੰਸਪੈਕਟਰਾਂ ਦੇ ਨਾਲ ਸੈਟਿੰਗ ਕਰਕੇ ਸਾਰਾ ਕੁਝ ਚਲਾਈ ਜਾਂਦੇ ਆ ਤੇ ਇਹਨਾਂ ਦੇ ਵਿੱਚ ਜਿਹੜੇ ਮੋਹਤਬਰ ਹੁੰਦੇ ਆ ਉਹ ਪੈਸਾ ਧੇਲਾ ਖਾ ਕੇ ਇਹਨਾਂ ਦੀ ਸਪੋਰਟ ਕਰੀ ਜਾਂਦੇ ਆ। ਇਸ ਤਰ੍ਹਾਂ ਦੀਆਂ ਫੈਕਟਰੀਆਂ ਕਿਸੇ ਇੱਕ ਸ਼ਹਿਰ ਦੇ ਵਿੱਚ ਨਹੀਂ ਹੈ। ਮੈਂ ਸੰਗਰੂਰ ਦੀ ਗੱਲ ਕੀਤੀ ਆ, ਮੈਂ ਇੱਥੋਂ ਦੀ ਕਰ ਦਿੱਤੀ, ਬਟਾਲੇ ਦੀ ਗੱਲ ਕਰ ਦਿੱਤੀ, ਪਰ ਇਹ ਹਰੇਕ ਸ਼ਹਿਰ ਦੀ ਕਹਾਣੀ ਆ। ਇਸ ਤਰ੍ਹਾਂ ਦੀਆਂ ਫੈਕਟਰੀਆਂ ਜਿਹੜੀਆਂ ਉਹ ਸ਼ਹਿਰਾਂ 'ਚ ਚੱਲ ਰਹੀਆਂ ਨੇ। ਹੁਣ ਆਹ ਸੀਜ਼ਨ ਹੈ, ਪਟਾਕੇ ਬਣਾਉਣੇ ਇਹਨਾਂ ਨੇ, ਬਹੁਤ ਵੱਡੀ ਮਾਤਰਾ 'ਚ ਪਟਾਕੇ ਵਿਕਣੇ ਵੀ ਆ। ਸੋ ਜੇ ਇਹਨਾਂ ਦੁਰਘਟਨਾਵਾਂ ਨੂੰ, ਇਹਨਾਂ ਘਟਨਾਵਾਂ ਨੂੰ ਰੋਕਣਾ ਵਾ ਤਾਂ ਫਿਰ ਤੁਸੀਂ ਇਹਨਾਂ ਫੈਕਟਰੀਆਂ ਦੀ ਤਲਾਸ਼ ਕਰੋ, ਲੱਭੋ। ਜੇ ਤੁਸੀਂ ਇਹ ਲੱਭ ਸਕਦੇ ਹੋ ਕਿ ਫਲਾਣੇ ਨੇ WhatsApp ਤੇ ਫਲਾਣੇ ਖਾਲਿਸਤਾਨੀਏ ਨਾਲ ਜਾਂ ਪਾਕਿਸਤਾਨੀਏ ਨਾਲ ਚੈਟ ਕੀਤੀ, ਤੇ ਕੀ ਤੁਹਾਨੂੰ ਇਹ ਨਹੀਂ ਲੱਭਦਾ ਕਿ ਇਲੀਗਲ ਢੰਗ ਦੇ ਨਾਲ ਸ਼ਹਿਰ 'ਚ ਪਟਾਕੇ ਕੌਣ ਬਣਾਉਣ ਡਿਆ, ਸਟੋਰ ਕਿੰਨੇ ਕੀਤੇ ਆ? ਇਹ ਚੀਜ਼ ਜਿਹੜੀ ਆ ਕੋਈ ਬਹੁਤੀ ਮੁਸ਼ਕਲ ਨਹੀਂ ਹੈ, ਪਰ ਅਫਸੋਸ ਦੀ ਗੱਲ ਹੈ ਕਿ ਸਾਡਾ ਸਿਸਟਮ ਇੰਨਾ ਰੱਦੀ ਹੋ ਚੁੱਕਾ ਕਿ ਹੁਣ ਇਹਨਾਂ ਤੋਂ ਇਹ ਵੀ ਉਮੀਦ ਨਹੀਂ ਕੀਤੀ ਜਾ ਸਕਦੀ। तो जो भी यार साडे लोग, मैं जिवें क्या, मरन वाले तो खैर हैं, बेबस जीने वाले कमाल करते हैं। साडे लोग भी देखो असी इन्ने ज्यादा कमाल करने वाले लोग बन गए हैं कि अपने जी ते मरवा सकते हैं ते इकट्ठे हो के। ये नहीं है कि उन्हां दियां दरां दे विच दरियां सुट दिंदे ते लो भाई इत्थे बैठे, जदों तक नबेड़ा नहीं हुंदा असी नहीं उठना। जी जी जी। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬੇਅਦਬੀ ਮਾਮਲੇ ਦੇ ਵਿੱਚ ਅੱਜ ਪੰਜਾਬ ਸਰਕਾਰ ਤੇ ਸਾਬਕਾ ਵਿਧਾਇਕ ਨੂੰ ਮਿਲੇਗੀ ਕਲੋਜ਼ਰ ਰਿਪੋਰਟ ਦੀ ਕਾਪੀ। ਦੇਖੋ ਇਸ ਮਾਮਲੇ ਦੇ ਵਿੱਚ ਇਹ ਜਿਹੜੀ ਕਲੋਜ਼ਰ ਰਿਪੋਰਟ ਦੀ ਕਾਪੀ ਮਿਲਣੀ ਆ ਉਹ ਤੇ ਹੁਣ ਫਾਰਮੈਲਿਟੀ ਆ, ਕਿਉਂਕਿ ਕਲੋਜ਼ਰ ਰਿਪੋਰਟ ਦੀ ਕਾਪੀ ਜਿਹੜੀ ਕੁਝ ਸ਼ਿਕਾਇਤਕਰਤਾਵਾਂ ਨੂੰ ਤੇ ਮਿਲ ਚੁੱਕੀ ਆ, ਪਰ ਸਰਕਾਰ ਨੂੰ ਜਿਹੜੀ ਮਿਲਣੀ ਆ ਉਹ ਤੋਂ ਬਾਅਦ ਇਹ ਹੈ ਕਿ ਫਰਦਰ ਕਾਰਵਾਈ ਕਰ ਸਕਦੀ। ਵੈਸੇ ਤੇ ਮੈਂ ਨਹੀਂ ਮੰਨਦਾ ਕਿ ਕਿਸੇ ਸਟੇਟ ਦੇ ਵਿੱਚ ਐਡਾ ਪੱਖਵਾ ਮੁੱਦਾ ਹੋਵੇ, ਸ਼ਿਕਾਇਤਕਰਤਾ ਜਿਹੜੇ ਕਿ ਇਸੇ ਹੀ ਖਿੱਤੇ ਦੇ ਵਸਨੀਕ ਹੈ ਉਹਨਾਂ ਨੂੰ ਮਿਲੀ ਹੋਵੇ ਕਲੋਜ਼ਰ ਰਿਪੋਰਟ ਦੀ ਕਾਪੀ ਤੇ ਪ੍ਰਸ਼ਾਸਨ ਤੱਕ ਨਾ ਪਹੁੰਚੀ ਹੋਵੇ, ਪਹੁੰਚ ਗਈ ਹੋਏਗੀ, ਕਿਉਂਕਿ ਬਹੁਤ ਤੌਰ ਤਰੀਕੇ ਹੁੰਦੇ, ਪਰ ਅਧਿਕਾਰਤ ਤੌਰ ਤੇ ਇਹਨਾਂ ਦੇ ਕੋਲ ਇਸ ਤਰ੍ਹਾਂ ਦੀ ਕਾਪੀ ਜ਼ਰੂਰੀ ਹੈ ਜੋ ਵੀ ਫਰਦਰ ਇਹਨਾਂ ਨੇ ਕਰਨਾ ਵਾ। ਤਾਂ ਹੁਣ ਇਹਨਾਂ ਦੇ ਕੋਲ ਇਹ ਬਹਾਨਾ ਤੇ ਘੱਟੋ ਘੱਟ ਨਹੀਂ ਹੋਏਗਾ ਕਿ ਸਾਨੂੰ ਹਾਲੇ ਕਲੋਜ਼ਰ ਰਿਪੋਰਟ ਉਹਦੀ ਕਾਪੀ ਮਿਲਣ ਦੀ ਉਡੀਕ ਆ, ਤੇ ਇਹ ਉਡੀਕ ਖਤਮ ਹੋ ਗਈ ਹੈ। ਨਾਲ ਦੱਸਦੇ ਆ ਕਿ ਉਹ ਜਿਹੜੇ ਜਲਾਲ ਸਾਹਿਬ ਸੀਗੇ, ਹਰਬੰਸ ਸਿੰਘ ਜਲਾਲ ਜਿਨ੍ਹਾਂ ਦਾ ਸ਼ਾਇਦ ਪੂਰਾ ਨਾਮ ਆ, ਉਹਨਾਂ ਨੂੰ ਵੀ ਇਹ ਕਾਪੀ ਜਿਹੜੀ ਆ ਮਿਲੂਗੀ, ਕਿਉਂਕਿ ਕੋਰਟ ਨੇ ਹੁਕਮ ਦੇ ਦਿੱਤਾ ਵਾ। ਉਹਨਾਂ ਨੇ ਵੀ SIT ਦੇ ਸਾਹਮਣੇ ਬਿਆਨ ਦਰਜ ਕਰਵਾਏ ਸਨ। ਤਾਂ ਖੈਰ ਇਹ ਹੁਣ ਦੇਖਣਾ ਹੋਏਗਾ ਕਿ ਕਰਨਗੇ ਕੀ, ਕਿਉਂਕਿ ਦੇਖੋ ਜੇ ਤੇ CBI ਨੂੰ ਕੇਸ ਦਿੱਤਾ ਤੇ ਇਹ ਕਹਿੰਦੇ ਕਿ ਨਹੀਂ CBI ਤੋਂ ਕੇਸ ਵਾਪਸ ਲੈਣਾ, ਤੇ ਜੇ CBI ਨੇ ਆਪ ਹੀ ਆਖਿਆ ਕਿ ਚਲੋ ਅਸੀਂ ਤੁਹਾਡੇ ਦਿਲ ਦੀ ਪੁਗਾ ਦਿੰਦੇ ਹਾਂ, ਵੈਸੇ ਤੇ ਤੁਸੀਂ ਮਤਾ ਪਾਇਆ ਤੇ ਅਸੀਂ ਕੋਈ ਤੁਹਾਡੀ ਸੁਣਵਾਈ ਨਹੀਂ ਕੀਤੀ, ਕੋਈ ਤੁਹਾਡੀ ਪਰਵਾਹ ਨਹੀਂ ਕੀਤੀ, ਤੇ ਚਲੋ ਅਸੀਂ ਤੁਹਾਡੇ ਮਨ ਦੀਆਂ ਪੁਗਾ ਦਿੰਦੇ ਹਾਂ, ਅਸੀਂ ਆਪ ਹੀ ਕਲੋਜ਼ਰ ਰਿਪੋਰਟ ਫਾਈਲ ਕਰ ਦਿੰਦੇ ਹਾਂ। ਹੁਣ ਜਦੋਂ ਕਲੋਜ਼ਰ ਰਿਪੋਰਟ ਫਾਈਲ ਕੀਤੀ ਤੇ ਇਹ ਕਹਿੰਦੇ ਕਿ CBI ਦਬ ਗਈ ਆ, ਫਿਰ ਉਹਨਾਂ ਨੇ ਕਲੋਜ਼ਰ ਰਿਪੋਰਟ ਆਪਦੀ ਸਟੇ ਕਰ ਲਈ ਆ, ਕਲੋਜ਼ਰ ਰਿਪੋਰਟ ਸਟੇ ਕਰ ਲਈ ਕਿ ਚਲੋ ਅਸੀਂ ਜਾਂਚ ਪੜਤਾਲ ਕਰ ਲੈਂਦੇ ਆ। ਹੁਣ ਇਹ ਫੇਰ ਕਹਿੰਦੇ ਆ ਕਿ ਨਹੀਂ CBI ਹੈ ਜਿਹੜੀ ਚਾਲਬਾਜ਼ੀ ਕਰਦੀ ਆ। ਹੁਣ ਇਹਨਾਂ ਨੇ ਕਰਨਾ ਕੀ ਆ, ਇਹ ਪਹਿਲਾਂ ਤੈਅ ਕਰ ਲੈਣ ਕਿ ਕਰਨਾ ਕੀ ਆ। ਜੇ ਆਪ ਹੀ ਇਹਨਾਂ ਨੇ ਸਾਰਾ ਕੁਛ ਕਰਨਾ ਸੀਗਾ ਤਾਂ ਹੁਣ ਤੱਕ ਇਹਨਾਂ ਸਮਾਂ ਕਿਉਂ ਲੱਗਿਆ? ਪੌਣੇ 3 ਸਾਲ ਇਹਨਾਂ ਨੇ ਗਵਾਏ ਕਾਹਤੋਂ ਆ? ਸਾਰਾ ਕੁਛ ਆਪਣੇ ਆਪ ਹੀ ਕਰ ਲੈਂਦੇ। ਦੂਜੀ ਚੀਜ਼ ਇੱਕ ਹੋਰ ਵੀ ਆ ਕਿ ਹੁਣ ਚਲੋ ਕਲੋਜ਼ਰ ਰਿਪੋਰਟ ਦੀ ਕਾਪੀ ਇਹਨਾਂ ਨੂੰ ਮਿਲ ਜਾਊਗੀ, ਤਾਂ ਇਹ ਪਤਾ ਹੋਣਾ ਜ਼ਰੂਰੀ ਆ, ਇਹ ਵੇਖਣਾ ਜ਼ਰੂਰੀ ਆ ਕਿ ਭਾਈ ਤੁਸੀਂ ਕੀਤਾ ਕੀ ਹੈ ਇਸ ਮਾਮਲੇ ਦੇ ਵਿੱਚ, CBI ਨੇ ਹੁਣ ਤੱਕ ਕੀਤਾ ਕੀ ਆ। ਕਿਉਂਕਿ ਦੇਖੋ ਮਹਿੰਦਰਪਾਲ ਬਿੱਟੂ ਦੇ 164 ਵਾਲੇ ਜਿਹੜੇ ਬਿਆਨ ਸਨ ਉਹ ਬੜੇ ਮਹੱਤਵਪੂਰਨ ਬਿਆਨ ਸਨ।
ਕੁਝ ਲੋਕ ਤੇ ਇੱਥੋਂ ਤੱਕ ਦਾਅਵਾ ਕਰਦੇ ਆ ਕਿ ਉਹਨੇ ਖੁਦ ਇਕਬਾਲ ਕੀਤਾ ਇਹਨਾਂ ਚੀਜ਼ਾਂ ਦਾ, ਜੋ ਇਹਨੇ ਗੁਨਾਹ ਕੀਤੇ, ਜੋ ਉਹਦੇ ਜਿੰਨੇ ਲੱਗਦੇ ਸੀਗੇ, ਉਹਨੇ ਇਹਨਾਂ ਚੀਜ਼ਾਂ ਦਾ ਇਕਬਾਲ ਕੀਤਾ, ਤਾਂ ਇਕਬਾਲੀਆ ਬਿਆਨ ਹੈ ਉਹਦਾ। ਹੁਣ ਇਹ ਵੇਖਣਾ ਹੋਏਗਾ ਕਿ ਕੀ CBI ਨੇ ਆਪਣੀ ਕਲੋਜ਼ਰ ਰਿਪੋਰਟ ਦੇ ਵਿੱਚ ਉਹ 164 ਵਾਲਾ ਬਿਆਨ ਲਾਇਆ ਜਾਂ ਨਹੀਂ ਲਾਇਆ। ਜੇ ਉਹਨਾਂ ਨੇ ਨਹੀਂ ਲਾਇਆ ਤਾਂ ਵੀ ਗੜਬੜ ਆ, ਜੇ ਲਾ ਕੇ ਉਹਨਾਂ ਨੇ ਕਲੋਜ਼ਰ ਰਿਪੋਰਟ ਫਾਈਲ ਕੀਤੀ ਤਾਂ ਵੀ ਗੜਬੜ ਆ। ਕਿ ਐਡਾ ਵੱਡਾ ਸਬੂਤ ਆ ਤੁਹਾਡੇ ਕੋਲ ਤੇ ਤੁਸੀਂ ਕਹਿੰਦੇ ਹੋ ਕਿ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਇਹਨਾਂ ਦੇ ਵਿੱਚੋਂ ਸਾਨੂੰ ਦਿਸਦਾ ਹੀ ਕੱਖ ਨਹੀਂ। ਬਈ ਤੁਹਾਡੀ ਐਨਕ ਠੀਕ ਨਹੀਂ ਹੈ ਜਾਂ ਤੁਹਾਡੀ ਨੀਅਤ ਠੀਕ ਨਹੀਂ ਹੈ, ਦੋਵਾਂ ਚੋਂ ਕੁਛ ਨਾ ਕੁਛ ਗੜਬੜ ਹੈ। ਸੋ ਦੇਖਦੇ ਆ ਹੁਣ ਕੀ ਕਰਦੇ ਆ, ਪਰ ਇਹਨਾਂ ਦੇ ਕੋਲ ਬਹਾਨੇ ਮੁੱਕ ਗਏ ਆ। ਹੁਣ ਸਮਾਂ ਵੀ ਤੇਜ਼ੀ ਨਾਲ ਮੁੱਕਦਾ ਪਿਆ, ਪਰ ਜੋ ਇਹਨਾਂ ਦੇ ਲੱਛਣ ਨੇ, ਲੱਛਣਾਂ ਤੋਂ ਇਹੋ ਹੀ ਲੱਗਦਾ ਉਹ ਸਾਡੇ ਬਜ਼ੁਰਗਾਂ ਦੇ ਹੁੰਦੇ, ਨਾ ਕੰਮ ਤੇ ਨਾ ਕੰਮੋਂ ਵਿਹਲੀ। ਮਤਲਬ ਕਿ ਨਾ ਤੇ ਕੋਈ ਕੰਮ ਕਰਨਾ ਤੇ ਨਾ ਹੀ ਇਹ ਕਹਿਣਾ ਕਿ ਮੈਂ ਵਿਹਲਾ, ਬਸ ਉੱਥੇ ਹੀ ਡੱਕਾ ਚੁੱਕ ਕੇ ਤੋੜ ਦਿੱਤਾ, ਉੱਥੋਂ ਹੀ ਜਾ ਕੇ ਖੁਰਲੀ ਦੇ ਵਿੱਚ ਜਾ ਕੇ ਖੁਰਚਣਾ ਸ਼ੁਰੂ ਕਰ ਦਿੱਤਾ। ਮਤਲਬ ਕਿ ਇਸੇ ਤਰ੍ਹਾਂ ਦਾ ਹੀ ਇਹਨਾਂ ਦਾ ਹੁਣ ਤੱਕ ਦਾ ਟਕਮਾਂਜ ਜਿਹਾ ਚੱਲਦਾ। ਦੇਖਦੇ ਅੱਗੇ ਕੀ ਕਰਦੇ ਆ, ਨਹੀਂ ਤੇ ਫਿਰ ਲੋਕ ਤੇ ਕਰਨ ਲਈ ਤਿਆਰ ਬੈਠੇ ਹੀ ਆ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਰਤਾਰਪੁਰ ਲਾਂਘੇ ਮਾਮਲੇ ਦੇ ਵਿੱਚ ਸ਼ਰਧਾਲੂਆਂ ਤੋਂ ਯਾਤਰਾ ਫੀਸ ਲੈਣ ਦੇ ਲਈ ਅੜਿਆ ਆ ਪਾਕਿਸਤਾਨ। ਨਾ ਕਰੇ ਅੜੀਆਂ, ਨਾ ਕਰ ਅੜੀਆਂ, ਇਹ ਅੜੀਆਂ ਛੱਡ ਦੇਣੀਆਂ ਚਾਹੀਦੀਆਂ। ਕਾਹਨੂੰ ਅੜੀਆਂ ਕਰਨੀਆਂ, ਹੁਣ ਇੰਨੀ ਦੂਰ ਤੱਕ ਆ ਗਏ ਆ, ਇੰਨੀ ਦੂਰ ਤੱਕ ਆ ਕੇ ਹੁਣ ਇਹ ਅੜੀਆਂ ਜਿਹੜੀਆਂ ਉਹ ਮੇਰੇ ਖਿਆਲ ਦੇ ਨਾਲ ਪਗਾਉਣੀਆਂ ਛੱਡ ਦੇਣੀਆਂ ਚਾਹੀਦੀਆਂ। ਆਪਾਂ ਅੱਗੇ ਗੱਲ ਕੀਤੀ ਸੀ, ਉਦੋਂ ਸ਼ਾਇਦ ਯਾਤਰਾ ਫੀਸ ਇਹਨਾਂ ਨੇ ਰੱਖੀ ਸੀ 8000, ਇਹ ਮੈਂ ਭੁੱਲਦਾ ਨਹੀਂ। ਆਪਾਂ ਉਦੋਂ ਡਾਲਰਾਂ ਨਾਲ ਗਿਣੀ ਸੀ, ਤਾਂ ਤੁਸੀਂ ਦੱਸਿਆ ਸੀਗਾ ਕਿ ਉਹ ਬਣਦੀ ਆ 8000 ਦੇ ਕਰੀਬ। ਪਰ ਅੱਜ ਜਿਹੜਾ ਇੱਕ ਪੰਜਾਬ ਸਰਕਾਰ ਦਾ ਆਫੀਸ਼ੀਅਲ ਸੀਗਾ, ਉਹਨੇ ਦੱਸਿਆ ਕਿ ਇਹ $20 ਤੇ ਆਏ ਆ। ਮਤਲਬ ਕਿ $20 ਦੀ ਇਹ ਫੀਸ ਰੱਖਦੇ ਆ ਯਾਤਰਾ ਫੀਸ ਦੇ ਤੌਰ ਤੇ। ਦੇਖੋ ਅਸਹਿਮਤੀ ਇਸੇ ਚੀਜ਼ ਤੇ ਅੱਜ ਰਹੀ ਆ ਕਿ ਇਸ ਮੁੱਦੇ ਤੇ ਕੋਈ ਵੀ ਹੱਲ ਨਹੀਂ ਨਿਕਲਿਆ ਕਿ ਅਸੀਂ ਯਾਤਰਾ ਫੀਸ ਮਾਫ ਕਰੀਏ ਜਾਂ ਨਾ ਕਰੀਏ, ਕੋਈ ਹੱਲ ਨਹੀਂ ਨਿਕਲਿਆ। ਤਾਂ ਹਾਲਾਂਕਿ ਜਿਹੜੇ ਇੰਡੀਅਨ ਅਫੀਸ਼ੀਅਲ ਸੀ ਉਹ ਕਹਿੰਦੇ ਆ ਕਿ ਸਹਿਮਤੀ ਬਣ ਜਾਊਗੀ, ਪਰ ਕੁਝ ਮੁੱਦਿਆਂ ਤੇ ਸਹਿਮਤੀ ਬਣ ਗਈ ਆ। ਉਹਨਾਂ ਦੇ ਵਿੱਚ ਇੱਕ ਤੇ ਇਹ ਆ ਕਿ ਵੀਜ਼ਾ ਜਿਹੜਾ ਔਨ ਅਰਾਈਵਲ ਵੀਜ਼ਾ ਮਿਲੂਗਾ। ਦੂਜੀ ਚੀਜ਼ ਇਹ ਆ ਕਿ ਜਿਹੜੇ OCI ਕਾਰਡ ਹੋਲਡਰ ਆ, OCI ਕਹਿੰਦੇ ਆ ਨਾ, OCI ਕਾਰਡ ਹੋਲਡਰ ਆ ਜਿਹੜੇ, ਉਹਨਾਂ ਨੂੰ ਵੀ ਇਹ ਸਹੂਲੀਅਤ ਦਿੱਤੀ ਜਾਊਗੀ। ਤੀਜੀ ਚੀਜ਼ ਕਹੀ ਗਏ ਆ ਕਿ ਭਾਈ ਸਾਹਿਬ ਜੋ ਬੰਦਾ ਆਏਗਾ ਉਹਦੀ ਗਿਣਤੀ ਜਿਹੜੀ ਹੋਏਗੀ ਉਹ 5000 ਹੋਊਗੀ, ਪਰ ਕਿਸੇ ਦੇ ਨਾਲ ਧਰਮ ਵਾਲੇ ਪੈਮਾਨੇ ਤੋਂ ਵਿਤਕਰਾ ਨਹੀਂ ਹੋਊਗਾ। ਮਸਲਨ ਕੋਈ ਹਿੰਦੂ ਆ ਜਾਵੇ, ਕੋਈ ਮੁਸਲਮਾਨ ਆ ਜਾਵੇ, ਕੋਈ ਬੋਧੀ ਆ ਜਾਵੇ, ਕੋਈ ਜੈਨੀ ਆ ਜਾਵੇ, ਸਭਨਾਂ ਨੂੰ ਬਾਬੇ ਨਾਨਕ ਦਾ ਦਰ ਹੈ ਜਿਹੜਾ ਉਹ ਸਵੀਕਾਰ ਕਰੂਗਾ। ਤਾਂ ਇਹ ਇੱਕ ਵੱਡੀ ਸਹਿਮਤੀ ਬਣੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਹਿਮਤੀ ਦੇ ਪੈਮਾਨੇ ਤੇ ਆ ਕੇ ਖਤਮ ਹੋਈਆਂ, ਪਰ ਅਸਹਿਮਤੀ ਇੱਥੇ ਹੀ ਆ। ਹੁਣ ਦੇਖੋ $20 ਤੇ ਕੋਈ ਵੱਡੀ ਚੀਜ਼ ਨਹੀਂ ਹੈ, ਇਹਦੀ ਵੀ ਮੈਨੂੰ ਬਣਾ ਕੇ ਰਕਮ ਦੱਸ ਦਿਓ, ਪਰ ਅੰਦਾਜ਼ਾ 1400 1500 ਵੈਸੇ ਮੈਥ ਦੇ ਵਿੱਚ ਮੈਂ ਬਹੁਤ ਕਮਜ਼ੋਰ ਸੀ, ਉਹ ਤੁਸੀਂ ਜਾਣਦੇ ਹੋ। ਤਾਂ ਚਲੋ 1400-1500 ਰੁਪਈਆ ਕੋਈ ਵੱਡੀ ਗੱਲ ਨਹੀਂ ਹੈ। 1400-1500 ਜੇ ਅਸੀਂ ਹਜ਼ੂਰ ਸਾਹਿਬ ਜਾਂਦੇ ਹਾਂ ਤੇ ਇੰਨਾ ਕੁ ਕਿਰਾਇਆ ਭਾੜਾ ਲੱਗਦਾ ਹੋਊਗਾ। ਜੇ ਅਸੀਂ ਅੰਮ੍ਰਿਤਸਰ ਵੀ ਜਾਈਏ, ਅਨੰਦਪੁਰ ਸਾਹਿਬ ਵੀ ਜਾਈਏ ਤੇ ਇੰਨਾ ਕੁ ਖਰਚਾ ਆ ਜਾਂਦਾ। ਅਸੀਂ ਘਰੋਂ ਬਾਬਾ ਬੁੱਢਾ ਸਾਹਿਬ ਦੇ ਮੇਲੇ ਤੇ ਜਾਈਏ ਤੇ ਉੱਥੇ ਵੀ 5-7 ਹਜ਼ਾਰ ਰੁਪਏ ਦਾ ਇੰਤਜ਼ਾਮ ਕਰਕੇ ਅੱਜ ਦੇ ਦੌਰ 'ਚ ਬੰਦਾ ਤੁਰਦਾ। ਗਰੀਬ ਤੋਂ ਗੁਰਬਾ ਵੀ ਜਿਹੜਾ 2-4 ਹਜ਼ਾਰ ਦਾ ਆਪਣਾ ਇੰਤਜ਼ਾਮ ਕਰਦਾ। ਪਰ ਗੱਲ ਇਹ ਆ ਕਿ ਇੰਡੀਆ ਵਾਲੇ ਕਹਿੰਦੇ ਆ ਕਿ ਦੇਖੋ ਜੀ, ਸਾਡੇ ਨਾਲ ਜਿਹੜਾ ਇਹਨਾਂ ਨੇ MOU ਤੋਰਿਆ ਸੀਗਾ ਜਾਂ ਸਾਈਨ ਕੀਤਾ ਸੀਗਾ, ਉਹਦੇ ਵਿੱਚ ਇਸ ਤਰ੍ਹਾਂ ਦੀ ਉਦੋਂ ਕੋਈ ਸ਼ਰਤ ਨਹੀਂ ਸੀ ਰੱਖੀ ਗਈ। ਤਾਂ ਜਦੋਂ ਉਦੋਂ ਸ਼ਰਤ ਨਹੀਂ ਰੱਖੀ ਗਈ, ਹੁਣ ਸ਼ਰਤ ਰੱਖਣ ਦਾ ਮਤਲਬ ਕੀ ਆ? ਦੂਸਰਾ ਉਹ ਤਰਕ ਦਿੰਦੇ ਨੇ ਕਿ ਜਿਹੜੇ ਇਹਨਾਂ ਦੇ ਆਉਂਦੇ ਆ ਸ਼ਰਧਾਲੂ, ਸ਼ਰਾਈਨ ਬੋਰਡ ਸ਼ਾਇਦ ਉਹਨਾਂ ਨੇ ਕਿਹਾ ਕਿ ਜਿਹੜੇ ਇਹਨਾਂ ਦੇ ਆਉਂਦੇ ਆ ਇੱਧਰਲੇ ਪਾਸੇ ਯਾਤਰਾਵਾਂ ਤੇ, ਅਸੀਂ ਉਹਨਾਂ ਤੋਂ ਇਸ ਤਰ੍ਹਾਂ ਦੀ ਕੋਈ ਫੀਸ ਜਿਹੜੀ ਆ ਨਹੀਂ ਵਸੂਲਦੇ, ਫਿਰ ਸਾਡੇ ਵਸਿੰਦਿਆਂ ਤੋਂ ਇਹ ਫੀਸ ਕਾਹਤੋਂ ਵਸੂਲਣ। ਸੋ ਇੰਡੀਅਨ ਅਫੀਸ਼ੀਅਲ ਜਿਹੜੇ ਆ ਉਹ ਆਪਣਾ ਤਰਕ ਦੇ ਕੇ ਗਏ ਆ। ਬਾਕੀ ਮੇਰੇ ਖਿਆਲ ਦੇ ਨਾਲ ਸਹਿਮਤੀ ਬਣ ਜਾਊਗੀ। ਜਿਸ ਤਰੀਕੇ ਨਾਲ ਇਮਰਾਨ ਖਾਨ ਕੰਮ ਕਰਦਾ ਪਿਆ, ਇਮਰਾਨ ਖਾਨ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਉਹ ਥੋੜਾ ਜਿਹਾ ਉਲਟਿਆ, ਦੇਸ਼ ਜਿਹੜਾ ਉਹ ਧਰਮ ਦੇ ਇੱਕ ਤਰ੍ਹਾਂ ਨਾਲ ਕਹਿ ਲਈਏ ਬੁਨਿਆਦ ਤੇ ਖਲੋਤਾ, ਤੇ ਉੱਥੇ ਹੁਣ ਇਮਰਾਨ ਖਾਨ ਹੈ ਜਿਹੜਾ ਐਸਾ ਰਵੱਈਆ ਰੱਖ ਰਿਹਾ ਕਿ ਥੋੜੀ ਜਿਹੀ ਝਲਕ ਮਿਲਦੀ ਹੈ ਕਿ ਜਿੱਦਾਂ ਉਹ ਨਿਰਪੱਖਵਾਦੀ ਰਸਤਾ ਅਖਤਿਆਰ ਕਰਕੇ ਚੱਲਦੇ ਪਏ। ਇੱਧਰ ਤੁਹਾਨੂੰ ਪਤਾ ਹੀ ਆ ਧਰਮ ਨਿਰਪੱਖਵਾਦੀ ਦੇਸ਼ ਕਿੱਧਰ ਨੂੰ ਜਾਣ ਡਿਆ, ਉਹ ਥੋੜਾ ਜਿਹਾ ਉਲਟਾ ਪੁਲਟਾ ਹੈ, ਥੋੜੀ ਜਿਹੀ ਗੜਬੜੀ ਹੈ।
ਪਰ ਮੈਨੂੰ ਨਹੀਂ ਲੱਗਦਾ ਕਿ $20 ਆੜੇ ਆਊਗਾ, ਇਹ ਮਸਲਾ ਵੀ ਹੱਲ ਹੋ ਜਾਣਾ, ਕਿਉਂਕਿ ਰਾਵੀ ਦੇ ਜਿਹੜੇ ਪੁਲ ਦਾ ਰੌਲਾ ਸੀਗਾ, ਰਾਵੀ ਤੇ ਜਿਹੜਾ ਪੁਲ ਬਣਾਉਣਾ ਸੀਗਾ ਉਹ ਨਿਬੜ ਗਿਆ, ਕਿਉਂਕਿ ਉਹ ਬਹੁਤ ਮਹੱਤਵਪੂਰਨ ਸੀਗਾ ਸੁਰੱਖਿਆ ਦੇ ਲਿਹਾਜ਼ ਨਾਲ। ਤਾਂ ਉੱਥੇ ਦੋਵੇਂ ਮੁਲਕ ਇਤਰਾਜ਼ ਪ੍ਰਗਟਾ ਰਹੇ ਸਨ, ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾ ਰਹੇ ਸਨ। ਤਾਂ ਉਹ ਮਸਲਾ ਜੇ ਸੌਟ ਹੋ ਗਿਆ, ਉਹ ਹੱਲ ਹੋ ਗਿਆ, ਤੇ ਇਹ $20 ਵਾਲਾ ਫੰਡਾ ਵੀ ਮੇਰੇ ਖਿਆਲ ਦੇ ਨਾਲ ਨਿਕਲ ਜਾਊਗਾ। ਜੀ ਬਿਲਕੁਲ, ਕੋਈ ਬਹੁਤਾ ਵੱਡਾ ਅਹਿਮ ਚੀਜ਼ ਜਿਹੜੀ ਇਹ ਨਹੀਂ ਹੈਗੀ। ਬਾਕੀ ਜੇ ਦੇਣੇ ਵੀ ਪਏ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਜਾਣਾ ਉਸ ਨੂੰ ਕੋਈ ਬਹੁਤਾ ਨਹੀਂ, ਇਹ ਕੋਈ ਵੱਡੀ ਰਕਮ ਨਹੀਂ, ਇਹ ਕੋਈ ਵੱਡੀ ਰਕਮ ਨਹੀਂ। 8,000 ਵੱਡੀ ਰਕਮ ਸੀਗੀ ਕਿ ਕਿਸੇ ਗਰੀਬ ਗੁਰਬੇ ਲਈ 8,000 ਰਕਮ ਕੁਛ ਵੱਡੀ ਹੋ ਸਕਦੀ ਆ। 1400-1500 ਰੁਪਈਆ ਜਿਸ ਬੰਦੇ ਨੇ ਏਡੀ ਮੁਕੱਦਸ ਜਗ੍ਹਾ ਤੇ ਜਾਣਾ ਉਹਦੇ ਵਾਸਤੇ ਕੋਈ ਅਹਿਮੀਅਤ ਨਹੀਂ ਰੱਖਦਾ। ਬਿਲਕੁਲ ਜੀ। ਅਗਲੀ ਗੱਲ ਕਰੀਏ, ਕਹਿੰਦੇ ਹਨੀਪ੍ਰੀਤ ਨੂੰ ਨਹੀਂ ਮਿਲੀ ਰਾਹਤ, ਹਾਈ ਕੋਰਟ ਨੇ ਜ਼ਮਾਨਤ ਪਟੀਸ਼ਨ ਕਰ ਦਿੱਤੀ ਖਾਰਜ। ਦੇਖੋ, ਹਨੀਪ੍ਰੀਤ ਦਾ ਨਾਮ ਹੈ ਜਿਹੜਾ ਹਨੀਸ਼ ਹੈ ਵਾਲਾ, ਪਰ ਮੈਨੂੰ ਨਹੀਂ ਲੱਗਦਾ ਮੂੰਹ ਮਿੱਠਾ ਛੇਤੀ ਹੋਊਗਾ। ਤਾਂ ਹੁਣ ਤੱਕ ਜੋ ਝਟਕੇ ਮਿਲ ਰਹੇ ਆ, ਲੱਗਦਾ ਇਹੋ ਆ ਕਿ ਲੰਮੀ ਯਾਤਰਾ ਹੈ, ਲੰਮੀ ਯਾਤਰਾ ਜੇਲ੍ਹ ਦੀ ਜਿਹੜੀ ਆ ਉਹ ਇਹਦਾ ਨਸੀਬਾਂ 'ਚ ਲਿਖੀ ਗਈ ਆ। ਅਸਲ ਦੇ ਵਿੱਚ ਇਹਨਾਂ ਨੇ ਜੋ ਹੁਣ ਤੱਕ ਕੀਤਾ, ਚਾਹੇ ਉਹ ਡੇਰੇਦਾਰ ਦਾ ਮਾਮਲਾ ਹੋਵੇ, ਚਾਹੇ ਇਹਦਾ ਮਾਮਲਾ ਹੋਵੇ, ਬੜਾ ਮਿਣ ਕੇ ਸਟੈਪ ਚੁੱਕਿਆ ਹਰੇਕ ਮੁਹਾਜ਼ ਤੇ। ਪਰ ਕੋਰਟ ਜਿਹੜੀ ਆ ਕੁਛ ਮਾਮਲਿਆਂ 'ਚ ਇੰਨਾ ਸਖਤ ਹੋ ਜਾਂਦੀ ਆ ਕਈ ਦਫਾ ਕਿ ਤੁਹਾਡੀਆਂ ਚੁਸਤ ਚਲਾਕੀਆਂ ਨਹੀਂ ਚੱਲਦੀਆਂ। ਆਪਾਂ ਦੇਖਿਆ ਕਿ ਡੇਰੇਦਾਰ ਦੀਆਂ ਛੁੱਟੀਆਂ ਵਾਲਾ ਗਰਾਊਂਡ ਜਿਹੜਾ ਸੀਗਾ ਉਹ ਵਾਰ-ਵਾਰ ਬਦਲਿਆ ਗਿਆ, ਪਰ ਕੋਰਟ ਨੇ ਉਸ ਚੁਸਤ ਚਲਾਕੀ ਨੂੰ ਬੜੀ ਆਸਾਨੀ ਦੇ ਨਾਲ ਫੜ ਲਿਆ। ਤਾਂ ਹੁਣ ਇਸ ਮਾਮਲੇ 'ਚ ਵੀ ਇਸ ਤਰ੍ਹਾਂ ਹੀ ਆ। ਇਹਨਾਂ ਨੇ ਪਹਿਲਾਂ ਸਿੰਗਲ ਬੈਂਚ ਦੇ ਕੋਲ ਅਪਰੋਚ ਕੀਤਾ ਕਿ ਹਨੀਪ੍ਰੀਤ ਨੂੰ ਜ਼ਮਾਨਤ ਦੇ ਦਿਓ। ਉਹਨਾਂ ਨੇ ਜਸਟਿਸ ਸਾਹਿਬ ਨੇ ਆਖਿਆ ਕਿ ਅਸੀਂ ਇਹ ਸੁਣਨੀ ਨਹੀਂ, ਅਸੀਂ ਚੱਕੋ ਇੱਥੋਂ। ਤੇ ਫਿਰ ਚੀਫ ਜਸਟਿਸ ਦੇ ਕੋਲ ਚਲੇ ਗਈ ਅਰਜ਼ੀ। ਤਾਂ ਚੀਫ ਜਸਟਿਸ ਨੇ ਵੀ ਦੱਸਦੇ ਆ ਕਿ ਸੁਣਵਾਈ ਕਰਨ ਤੋਂ ਬਾਅਦ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਭਾਵੇਂ ਆ ਕਿ ਹੁਣ ਇਹਨੂੰ ਫਿਰ ਲੰਮਾ ਇੰਤਜ਼ਾਰ ਕਰਨਾ ਪਊਗਾ ਬੇਲ ਲਾਉਣ ਵਾਸਤੇ। 2-3 ਅਟੈਂਪਟ ਹੁੰਦੀਆਂ ਨੇ ਹਾਈ ਕੋਰਟ ਦੇ ਵਿੱਚ, ਜੇ ਤੇ ਜ਼ਮਾਨਤ ਮਿਲ ਜਾਵੇ ਠੀਕ ਆ। ਜੇ ਤੁਹਾਡੀ 2 ਵਾਰ ਵੀ ਰਿਜੈਕਸ਼ਨ ਹੋ ਜਾਵੇ ਨਾ, ਫਿਰ ਹਾਈ ਕੋਰਟ ਬਹੁਤ ਮੁਸ਼ਕਲ ਕਰ ਦਿੰਦਾ ਇਸ ਮਸਲੇ ਨੂੰ। ਤਾਂ ਹੁਣ ਤੁਹਾਡੇ ਕੋਲ ਬਦਲ ਕੀ ਬਚਦਾ? ਤਾਂ ਫਿਰ ਬਦਲ ਬਚਦਾ ਸੁਪਰੀਮ ਕੋਰਟ ਦਾ। ਹੁਣ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਗਰਾਊਂਡ ਕੀ ਰੱਖਦੇ ਮੈਂ ਕੁਝ ਕਹਿ ਨਹੀਂ ਸਕਦਾ, ਪਰ ਜੇ ਜਾ ਕੇ ਉੱਥੇ ਰੱਖਦੇ ਕਸਟਡੀ ਦਾ ਜਾਂ ਕੁਛ ਹੋਰ, ਜਿੱਦਾਂ ਹਨੀਪ੍ਰੀਤ ਨੇ ਆਪਣਾ ਇੱਕ ਗਰਾਊਂਡ ਇਹ ਬਣਾਇਆ ਹੋਇਆ ਕਿ ਦੇਖੋ ਜੀ ਮੈਂ ਤੇ ਉਸ ਸਮੇਂ ਡੇਰੇਦਾਰ ਦੇ ਨਾਲ ਸੀਗੀ, ਤੇ ਮੈਂ ਕਿਸ ਤਰ੍ਹਾਂ ਦੰਗੇ 'ਚ ਸ਼ਾਮਲ ਹੋ ਸਕਦੀ ਹਾਂ, ਮੈਂ ਕਿਸ ਤਰ੍ਹਾਂ ਕਿਸੇ ਕਿਸਮ ਦੀ ਸਾਜ਼ਿਸ਼ 'ਚ ਸ਼ਾਮਲ ਹੋ ਸਕਦੀ ਹਾਂ। ਤਾਂ ਜੇ ਤੇ ਸੁਪਰੀਮ ਕੋਰਟ ਇਹਦੇ ਤੇ ਕੋਈ ਫੈਸਲਾ ਲੈ ਲਵੇ ਜਲਦੀ, ਤਾਂ ਵੱਡੀ ਰਾਹਤ ਵੀ ਮਿਲ ਸਕਦੀ ਹੈ। ਪਰ ਜੇ ਸੁਪਰੀਮ ਕੋਰਟ ਫੈਸਲਾ ਜਲਦੀ ਵੀ ਲੈ ਲਵੇ, ਤੇ ਇਹ ਫੈਸਲਾ ਲੈ ਲਵੇ ਕਿ ਤੁਹਾਨੂੰ ਜ਼ਮਾਨਤ ਨਹੀਂ ਦੇਣੀ, ਫਿਰ ਸਾਰੇ ਦਰਵਾਜ਼ੇ ਬੰਦ ਹੋ ਜਾਣਗੇ। ਔਰ ਦੂਜੀ ਚੀਜ਼ ਇਹ ਆ ਕਿ ਜੇ ਸੁਪਰੀਮ ਕੋਰਟ ਛੇਤੀ ਕੀਤਿਆਂ ਦੀ ਸੁਣਵਾਈ ਨਾ ਕਰੇ, ਤਦ ਵੀ ਹਨੀਪ੍ਰੀਤ ਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਪਊਗਾ। ਸੋ ਦੇਖਦੇ ਆ ਕਿ ਅਗਲੀ ਅਟੈਂਪਟ ਕਦੋਂ ਕਰਦੇ ਆ ਤੇ ਕਿੱਥੇ ਕਰਦੇ ਆ, ਇਹ ਦੇਖਣਾ ਹੋਏਗਾ। ਪਰ ਜ਼ਮਾਨਤ ਵਾਲਾ ਜਿਹੜਾ ਕੰਮ ਆ ਉਹ ਹਾਲ ਦੀ ਘੜੀ ਮੁਸ਼ਕਲ ਆ। ਹਾਲ ਦੀ ਘੜੀ ਤੇ ਜੇਲ੍ਹ ਦੀ ਜਿਹੜੀ ਦਾਲ ਤੇ ਦਰੀ ਹੈ ਉਹ ਹੀ ਹਨੀਪ੍ਰੀਤ ਦੀ ਕਿਸਮਤ ਦੇ ਵਿੱਚ ਲਿਖੀ ਪਈ ਹੈ। ਜੀ ਜੀ। ਅਗਲੀ ਖਬਰ ਦੇ ਉੱਤੇ ਨਜ਼ਰ ਮਾਰਦੇ, ਕਹਿੰਦੇ ਪ੍ਰਬੋਧ ਕੁਮਾਰ ਖਿਲਾਫ ਆ ਗਿਆ ਜਿਹੜਾ ਆ ਹੱਤਕ ਨੋਟਿਸ। ਦੇਖੋ, ਇਹ ਆਉਣਾ ਸੀਗਾ, ਕਿਸੇ ਨਾ ਕਿਸੇ ਬੰਦੇ ਨੇ ਕਰ ਦੇਣਾ ਸੀਗਾ ਕੰਮ। ਇਹ ਹੁਣ ਕੀਤਾ ਵਿਧਾਇਕ ਅਮਨ ਅਰੋੜਾ ਨੇ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਆ। ਤਾਂ ਉਹਨਾਂ ਨੇ ਇੱਕ ਹੱਤਕ ਨੋਟਿਸ ਲਿਆਂਦਾ ਆ। ਇਹ ਵਿਧਾਨ ਸਭਾ ਦਾ ਦੇਖੋ ਜਿਹੜਾ ਕੰਮ ਕਰਨ ਦਾ ਤਰੀਕਾ ਹੁੰਦਾ, ਕਾਰ ਵਿਹਾਰ ਹੁੰਦਾ, ਉਹਦੇ ਵਿੱਚ ਕੁਛ ਵਿਸ਼ੇਸ਼ ਅਧਿਕਾਰ ਵੀ ਹੁੰਦੇ ਆ। ਤਾਂ ਇਹਨਾਂ ਦੀ ਇੱਕ ਅੱਡ ਨਿਯਮਾਵਲੀ ਆ। ਜੋ ਵੀ ਸਦਨੀ ਕਾਰਵਾਈ ਹੁੰਦੀ ਹੈ, ਸਦਨ ਦੀ ਕਾਰਵਾਈ ਹੁੰਦੀ ਹੈ, ਉਹਦੀ ਇੱਕ ਨਿਯਮਾਵਲੀ ਆ। ਤਾਂ ਉਹਦੇ ਵਿੱਚ ਇੱਕ ਪ੍ਰਬੰਧ ਆ ਕਿ ਇਹਨਾਂ ਦੇ ਖਾਸ ਅਧਿਕਾਰ ਆ, ਤਾਂ ਉਹਨਾਂ ਅਧਿਕਾਰਾਂ ਦਾ ਕੋਈ ਹਨਨ ਨਹੀਂ ਕਰ ਸਕਦਾ। ਤਾਂ ਹੋਇਆ ਕੀ ਸੀਗਾ ਕਿ ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਹੈ ਕਈ ਦਫਾ, ਕਿ ਪ੍ਰਬੋਧ ਕੁਮਾਰ ਨੇ ਜਦੋਂ ਇਹਨਾਂ ਦੀ ਕਲੋਜ਼ਰ ਰਿਪੋਰਟ ਦਾਖਲ ਕੀਤੀ ਹੈ CBI ਵਾਲਿਆਂ ਨੇ, ਤਾਂ ਇਹਨੇ ਪ੍ਰਬੋਧ ਕੁਮਾਰ ਜੀ ਨੇ ਨਾਲ ਦੀ ਨਾਲ ਚਿੱਠੀ ਲਿਖ ਦਿੱਤੀ ਸੀਗੀ ਕਿ ਤੁਸੀਂ ਜਾਂਚ ਪੜਤਾਲ ਜਾਰੀ ਰੱਖੋ। ਹੁਣ ਰੌਲਾ ਕੀ ਹੈ, ਚੱਕਰ ਕੀ ਪੈਂਦਾ ਕਿ ਇਹਨਾਂ ਨੇ ਅਸੈਂਬਲੀ ਦੇ ਵਿੱਚ ਮਤਾ ਲਿਆਂਦਾ ਸੀ, ਤੁਹਾਨੂੰ ਯਾਦ ਹੋਣਾ, ਕਿ ਕੇਸ ਅਸੀਂ ਵਾਪਸ ਲਵਾਂਗੇ। ਤਾਂ ਸਿੱਧੇ ਤੌਰ ਤੇ ਇਹ ਮੰਨਿਆ ਜਾ ਸਕਦਾ ਹੈ ਕਿ ਅਸੈਂਬਲੀ ਦੀ ਕਿਤੇ ਨਾ ਕਿਤੇ ਵਿਸ਼ੇਸ਼ ਅਧਿਕਾਰਾਂ ਦੀ ਹੱਦ ਤੱਕ ਹੋਈ ਆ। ਕਿ ਅਸੈਂਬਲੀ ਨੇ ਸਹਿਮਤੀ ਦੇ ਨਾਲ, ਬਹੁ ਗਿਣਤੀ ਦੇ ਨਾਲ, ਮੈਜੋਰਟੀ ਦੇ ਨਾਲ ਇਹ ਮਤਾ ਪਾਸ ਕਰ ਦਿੱਤਾ ਕਿ CBI ਪੜਤਾਲ ਅੱਗੇ ਨਹੀਂ ਕਰੂਗੀ, ਅਸੀਂ ਕੇਸ ਜਿਹੜੇ ਆ
ਉਹ ਇਹਨਾਂ ਤੋਂ ਵਾਪਸ ਲਵਾਂਗੇ। ਤਾਂ ਦੂਜੇ ਪਾਸੇ SIT ਦਾ ਮੁਖੀ ਜੇ ਉੱਠ ਕੇ ਗੱਲ ਕਹਿ ਦਿੰਦਾ ਕਿ ਨਹੀਂ ਜਾਂਚ ਪੜਤਾਲ ਜਾਰੀ ਰੱਖੋ, ਤਾਂ ਇਸ ਮਸਲੇ ਨੂੰ ਆਪਾਂ ਦੇਖ ਸਕਦੇ ਹਾਂ ਕੰਟਰਾਡਿਕਟ। ਤਾਂ ਹੁਣ ਇਹਨਾਂ ਦੇ ਕੁਝ ਬੰਦਿਆਂ ਨੇ ਪਹਿਲਾਂ ਰੌਲਾ ਪਾਇਆ ਸੀ ਕਾਂਗਰਸੀਆਂ ਨੇ ਕਿ ਅਸੀਂ ਪ੍ਰਬੋਧ ਕੁਮਾਰ ਦੇ ਖਿਲਾਫ ਲਿਆਉਣ ਜਾ ਰਹੇ ਹਾਂ ਹੱਤਕ ਨੋਟਿਸ। ਤਾਂ ਉਦੋਂ ਕੀ ਚੱਕਰ ਸੀਗਾ ਕਿ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਤੁਹਾਨੂੰ ਪਤਾ ਦਬਾ ਲਈਆਂ ਜਾਂਦੀਆਂ, ਪਾਰਟੀ ਪੱਧਰ ਤੇ ਬਹੁਤ ਰੌਲੇ ਘਚੌਲੇ ਹੁੰਦੇ ਆ। ਤਾਂ ਇਹ ਚੱਕਰ ਕੀ ਆ ਕਿ ਕਾਂਗਰਸੀ ਚੁੱਪ ਕਰਕੇ ਇੱਕ ਖਾਸ ਡਰ ਕਰਕੇ, ਉਹ ਡਰ ਕੀ ਸੀਗਾ, ਉਹ ਡਰ ਹੁਣ ਲੈ ਜਾਣਾ। ਕਿਉਂਕਿ ਦੇਖੋ ਜੇ ਮੰਨ ਲਓ ਸਪੀਕਰ ਪ੍ਰਬੋਧ ਕੁਮਾਰ ਨੂੰ ਉੱਥੇ ਤਲਬ ਕਰਦਾ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਗਰਾਰੀ ਵੀ ਫਸ ਜਾਣੀ ਆ। ਉਹਦੀ ਗਰਾਰੀ ਕਿਸ ਤਰ੍ਹਾਂ ਫਸ ਜਾਣੀ ਆ, ਕਿਉਂਕਿ ਦੇਖੋ ਅਸਲ ਦੇ ਵਿੱਚ ਜਿਹੜੀ ਇੱਥੋਂ ਦੀ ਹੋਮ ਮਿਨਿਸਟਰੀ ਆ ਉਹ ਕਿਹਦੇ ਕੋਲ ਆ, ਉਹ ਹੈਗੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਕੋਲ। ਤਾਂ ਜਦੋਂ ਪ੍ਰਬੋਧ ਕੁਮਾਰ ਪੱਤਰ ਲਿਖਦਾ ਤਾਂ ਫਿਰ ਜਾਂ ਤੇ ਉਹ ਇਹ ਆ ਕੇ ਗੱਲ ਕਹੂਗਾ ਸਪੀਕਰ ਨੂੰ ਜਾਂ ਸਦਨ ਨੂੰ ਜਾਂ ਜਿਹੜੀ ਉਹਨਾਂ ਦੀ ਵਿਸ਼ੇਸ਼ ਅਧਿਕਾਰਾਂ ਵਾਲੀ ਕਮੇਟੀ ਉਹਦੇ ਸਾਹਮਣੇ ਕਿ ਹਾਂ ਭਾਈ ਇਹ ਤਾਂ ਮੈਂ ਆਪਣੇ ਪੱਧਰ ਤੇ ਆਪਣੀ ਮਰਜ਼ੀ ਨਾਲ ਪੱਤਰ ਲਿਖ ਦਿੱਤਾ, ਤਾਂ ਫਿਰ ਉੱਥੇ ਉਹ ਕਸੂਤਾ ਫਸ ਜੂਗਾ। ਤੇ ਜੇ ਉਹ ਇਹ ਗੱਲ ਕਹਿ ਦੇਵੇ ਆ ਕੇ ਕਿ ਨਹੀਂ ਜੀ ਮੈਂ ਤੇ ਉਹ ਮਿਨਿਸਟਰੀ ਦੇ ਭਰੋਸੇ ਨਾਲ ਇਹ ਸਾਰਾ ਕੁਛ ਕੀਤਾ, ਤੇ ਫਿਰ ਉੱਥੇ ਦੱਸੋ ਇਹਨਾਂ ਦਾ ਨੱਕ ਕੀ ਰਹਿ ਜਾਊਗਾ। ਸੋ ਇਸ ਕਰਕੇ ਕਾਂਗਰਸੀ ਡਰ ਗਏ ਸੀਗੇ, ਪਰ ਇਸ ਚੀਜ਼ ਨੂੰ ਭਾਂਪ ਲਿਆ ਅਮਨ ਅਰੋੜਾ ਨੇ ਕਿ ਇਹਨਾਂ ਨੇ ਕਰਨਾ ਕੁਛ ਨਹੀਂ, ਇਸ ਮੁੱਦੇ ਤੇ ਮੈਂ ਕੁਛ ਕਰ ਸਕਦਾ। ਇਹਦੇ ਵਿੱਚ ਕੀ ਆ ਕਿ ਕੁਛ ਹਮਦਰਦੀ ਮਿਲ ਜਾਊਗੀ, ਕੁਛ ਜਨਤਾ ਦੀ ਸਪੋਰਟ ਵੀ ਮਿਲ ਸਕਦੀ ਹੈ, ਕਿਉਂਕਿ ਮੁੱਦਾ ਭਾਵਨਾਤਮਕ ਆ। ਸੋ ਸਿਆਸੀ ਲਾਹਾ ਲੈਣ ਲਈ ਵੀ ਕਦੇ ਕਦੇ ਇੱਦਾਂ ਦੀਆਂ ਚੀਜ਼ਾਂ ਕੀਤੀਆਂ ਜਾਂਦੀਆਂ। ਪਰ ਜੋ ਵੀ ਆ ਤਾਂ ਸਥਿਤੀ ਜਿਹੜੀ ਆ ਉਦੋਂ ਦਿਲਚਸਪ ਹੋਊਗੀ ਜਦੋਂ ਇਹਨਾਂ ਨੂੰ ਨੋਟਿਸ ਭੇਜ ਕੇ ਸੱਦਿਆ ਜਾਂਦਾ ਕਿ ਆ ਕੇ ਜਵਾਬ ਦਿਓ। ਤੇ ਜੇ ਆਪਣੇ ਜਵਾਬ 'ਚ ਇਹ ਇਸ ਤਰ੍ਹਾਂ ਦੀ ਗੱਲ ਕਹਿੰਦੇ ਆ ਕਿ ਅਸੀਂ ਸਾਰਿਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਪੱਤਰ ਲਿਖਿਆ, ਤਾਂ ਉਸ ਤੋਂ ਬਾਅਦ ਜਿਹੜੀ ਕਾਂਗਰਸ ਦੇ ਨਾਲ ਹੋਊਗੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਫੇਸਬੁੱਕ ਵਾਲੇ ਤੇ ਪੋਟਿਆਂ ਨੂੰ ਥੁੱਕ ਲਾ ਕੇ ਰੱਖਦੇ ਇਹੋ ਜਿਹੇ ਮੁੱਦਿਆਂ ਤੇ। ਜੀ ਜੀ, ਅਗਲੀ ਗੱਲ ਕਰਦੇ, ਕਹਿੰਦੇ IAS ਅਫਸਰ ਹੁਣ ਰੱਖ ਸਕਣਗੇ ਸੇਵਾਦਾਰ। ਇਹ ਜਨਤਾ ਦੇ ਸੇਵਾਦਾਰ ਆ, ਸੇਵਾ ਕਰ ਕਰਕੇ ਜਦੋਂ ਥੱਕ ਜਾਂਦੇ ਆ ਸ਼ਾਮ ਨੂੰ ਇਹਨਾਂ ਨੂੰ ਵੀ ਫਿਰ ਸੇਵਾਦਾਰ ਚਾਹੀਦੇ ਆ। ਪਰ ਸੇਵਾਦਾਰ ਜਿਨ੍ਹਾਂ ਦੇ ਹੈਗੇ ਆ ਉਹ ਇੰਨਾ ਤੰਗ ਆਏ ਪਏ ਨੇ ਇਹਨਾਂ ਸੇਵਾਦਾਰਾਂ ਤੋਂ ਕਿ ਤੁਹਾਡੀ ਸੇਵਾ ਸਾਨੂੰ ਜਿਹੜੀ ਆ ਉਹ ਲੈ ਕੇ ਬਹਿ ਗਈ ਹੈ। ਤਾਂ ਬਹਰਹਾਲ ਕੁਛ ਦਿਨ ਪਹਿਲਾਂ ਤੇ ਇਹ ਖਬਰ ਆਉਣ ਡਈ ਸੀਗੀ ਕਿ ਇਹਨਾਂ ਨੇ ਜੋ ਇਹਨਾਂ ਦਾ ਖਜ਼ਾਨੇ ਵਾਲਾ ਡਿਪਾਰਟਮੈਂਟ ਆ ਮਹਿਕਮਾ, ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਤਨਖਾਹਾਂ ਰੋਕ ਲਓ। ਹਾਲਾਂਕਿ ਬਾਅਦ ਦੇ ਵਿੱਚ ਫਿਰ ਕਾਫੀ ਆਲੋਚਨਾ ਤੋਂ ਬਾਅਦ ਉਹ ਫੈਸਲਾ ਵਾਪਸ ਵੀ ਲਿਆ ਗਿਆ ਸੀਗਾ। ਤਾਂ ਦੂਜੇ ਪਾਸੋਂ ਇਹ ਖਬਰ ਆ ਗਈ ਕਿ ਇਹ ਜਿਹੜੇ IAS ਅਫਸਰ ਆ ਖਾਸ ਤੌਰ ਤੇ ਇਸ ਸਮੇਂ ਜਿਹੜੇ ਚੰਡੀਗੜ੍ਹ ਦੇ ਵਿੱਚ ਨਿਯੁਕਤ ਆ, ਤਾਂ ਇਹ ਆਪਣੇ ਪੱਧਰ ਤੇ ਸੇਵਾਦਾਰ ਰੱਖ ਸਕਦੇ ਆ। ਠੀਕ ਉਸੇ ਤਰ੍ਹਾਂ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਤੁਸੀਂ ਵੇਖਿਆ ਹੋਊਗਾ ਕਿ ਜਿਹੜੇ ਨਿਆਂਇਕ ਅਧਿਕਾਰੀ ਆ, ਜਿਹੜੇ ਜੁਡੀਸ਼ਰੀ ਦੇ ਅਫਸਰ ਆ, ਉਹ ਆਪਣੇ ਲਈ ਸੇਵਾਦਾਰ ਰੱਖ ਸਕਦੇ। ਮਤਲਬ ਕਿ ਆਲੂ ਲਿਆਉਣੇ ਆ, ਭਿੰਡੀਆਂ ਲਿਆਉਣੀਆਂ, ਬਿੱਲ ਭਰਨੇ ਆ, ਇਹ ਉਹ ਜੋ ਨਿਕੜ ਸ਼ੁਕੜ ਕੰਮਾਂ ਵਾਸਤੇ ਸੇਵਾਦਾਰ ਰੱਖੇ ਜਾ ਸਕਦੇ ਆ। ਇਹ ਇੱਥੇ ਦੇ ਪੰਜਾਬ ਦੇ ਜੁਡੀਸ਼ਰੀ ਸਿਸਟਮ ਦਾ ਹਿੱਸਾ ਹੈਗਾ। ਵੈਸੇ ਜੇ ਤੁਸੀਂ ਦੇਖੋਗੇ ਤਮਿਲਨਾਡੂ, ਅਸਮ ਦੇ ਵਿੱਚ, ਹਰਿਆਣੇ ਦੇ ਵਿੱਚ ਇਹ ਇੱਦਾਂ ਦਾ ਅੱਗੇ ਚੱਲਣਾ। ਪਰ ਹਾਲ ਦੀ ਘੜੀ ਇਹਨਾਂ ਨੇ ਪੂਰੇ ਪੰਜਾਬ ਲਈ ਇੱਦਾਂ ਨਹੀਂ ਕੀਤਾ, ਚੰਡੀਗੜ੍ਹ ਲਈ ਕੀਤਾ। ਸ਼ਾਇਦ ਟੀਕਾ ਲਾ ਕੇ ਵੇਖਦੇ ਆ ਕਿ ਜਨਤਾ ਦਾ ਰਿਐਕਸ਼ਨ ਕਿਸ ਤਰ੍ਹਾਂ ਦਾ ਹੋਊਗਾ। ਪਰ ਮੁੱਦੇ ਕੁਛ ਵੱਡੇ ਆ, ਇਹ ਛੋਟੇ ਛੋਟੇ ਮੁੱਦੇ ਕਈ ਵਾਰ ਪਬਲਿਕ ਡੋਮੇਨ ਦੇ ਵਿੱਚ ਡਿਸਕਸ ਨਹੀਂ ਹੁੰਦੇ। ਪਰ ਜੋ ਵੀ ਆ ਕਿ ਸੇਵਾਦਾਰ ਰੱਖੇ ਜਾ ਰਹੇ, ਮੇਰੇ ਖਿਆਲ ਦੇ ਨਾਲ ਇਹ ਵਿਚਾਰਨ ਦਾ ਵਿਸ਼ਾ ਕਿ ਜਦੋਂ ਤੁਸੀਂ ਕਹਿੰਦੇ ਇੱਕ ਪਾਸੇ ਤੇ ਕਿ ਅਸੀਂ ਬਚਤ ਕਰਨੀ ਆ, ਹੁਣ ਜਦੋਂ ਤੁਸੀਂ ਬਚਤ ਕਰਨੀ ਆ ਤਾਂ ਫਿਰ ਇਹ ਬੋਝ ਹੈ ਜਿਹੜਾ ਘੱਟੋ ਘੱਟ ਕਰੋੜ ਦਾ ਤੇ ਪਊਗਾ ਹੀ ਉੱਥੇ। ਜੇ ਆਪਾਂ ਚੰਡੀਗੜ੍ਹ ਦੀ ਗੱਲ ਕਰੀਏ, ਜੇ ਪੂਰੇ ਪੰਜਾਬ 'ਚ ਕੱਲ ਨੂੰ ਅਫਸਰਾਂ ਨੇ ਮੰਗ ਕਰ ਦਿੱਤੀ ਕਿ ਉੱਥੇ ਹੀ ਕਿਉਂ, ਇੱਥੇ ਵੀ ਕਰੋ, ਤਾਂ ਫਿਰ ਇਹ ਤੁਹਾਡਾ ਬੋਝ ਹੈ ਜਿਹੜਾ ਹੋਰ ਵੀ ਵੱਧ ਜਾਊਗਾ। ਤੇ ਇਹਨਾਂ ਦੇ ਕੋਲ ਤੇ ਤਨਖਾਹਾਂ ਭੱਤਿਆਂ ਦੀ ਕੋਈ ਕਮੀ ਨਹੀਂ ਹੈ ਜੇ ਸੇਵਾਦਾਰ ਰੱਖਣਾ। ਤੇ ਵੈਸੇ ਵੀ ਤੇ ਆਪਾਂ ਦੇਖੀਏ ਬਹੁਤ ਵਾਰੀ ਸ਼ਿਕਾਇਤ ਆਉਂਦੀ ਹੈ ਕਿ ਇਹਨਾਂ ਵੱਡੇ ਅਫਸਰਾਂ ਦੇ ਘਰੇ ਸਰਕਾਰੀ ਮੁਲਾਜ਼ਮ ਵੀ ਇੱਕ ਤਰ੍ਹਾਂ ਨਾਲ ਸੇਵਾਦਾਰ ਬਣ ਕੇ ਸੇਵਾ ਕਰੀ ਜਾਂਦੇ ਆ। ਤੇ ਇਹ ਆਪ ਵੀ ਆਪਣੇ ਪੱਧਰ ਤੇ ਰੱਖ ਸਕਦੇ ਆ। ਸੋ ਇੰਨੀ ਕਿੱਡੀ ਕੁ ਮਾਰ ਪਈ ਆ, ਇੰਨੀ ਕਿੱਡੀ ਕੁ ਠਾਠਾ ਲੱਗੀ ਆ ਕਿ ਇਹਨਾਂ ਨੂੰ ਸੇਵਾਦਾਰਾਂ ਦੀ ਲੋੜ ਪਈ ਆ, ਜਦ ਕਿ ਆਪ ਆਪਣੇ ਪੱਧਰ ਤੇ ਸਭ ਕੁਝ ਅਰੇਂਜ ਕਰ ਸਕਦੇ ਆ। ਤਾਂ ਖੈਰ ਦੇਖਦੇ ਆ ਕਿਸ ਤਰ੍ਹਾਂ ਦਾ ਰਿਐਕਸ਼ਨ ਆਊਗਾ। ਪਰ ਮੇਰੇ ਖਿਆਲ ਦੇ ਨਾਲ ਕੁਝ ਕਰਮਚਾਰੀ ਸੰਗਠਨ ਇਹਦਾ ਜ਼ਰੂਰ ਵਿਰੋਧ ਕਰਦੇ ਪਏ, ਤੇ ਕਰਨਾ ਵੀ ਚਾਹੀਦਾ। ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਜਿਸ ਤਰੀਕੇ ਨਾਲ ਚੱਲਦੇ ਪਏ ਆ, ਤਾਂ ਇਹ ਮੈਨੂੰ ਲੱਗਦਾ ਕਿ ਠੀਕ ਨਹੀਂ ਹੈ। ਕਿਉਂਕਿ ਜਿਹੜਾ ਪੈਂਦਾ ਉਹ ਲੁੱਟਣ ਨੂੰ ਪੈਂਦਾ ਖਜ਼ਾਨੇ ਨੂੰ। ਕਿਉਂਕਿ ਆਪਾਂ ਅੱਗੇ ਵੀ ਵੇਖਿਆ ਅਤੀਤ ਦੇ ਵਿੱਚ ਕਿ ਜਿਹੜੇ ਇਹਨਾਂ ਦੇ ਸੀਗੇ ਐਡਵੋਕੇਟ ਜਨਰਲ ਸਾਹਿਬ, ਉਹਨਾਂ ਬਾਰੇ ਵੀ ਸੁਣਨ ਨੂੰ ਆਇਆ, ਖਬਰਾਂ ਆਈਆਂ
ਕਿ ਉਹਨਾਂ ਦੇ ਮਕਾਨ ਦੀ ਮੁਰੰਮਤ ਵਾਸਤੇ ਬਹੁਤ ਵੱਡੀ ਰਕਮ ਖਰਚ ਕਰ ਦਿੱਤੀ ਗਈ। ਮਨਪ੍ਰੀਤ ਸਿੰਘ ਬਾਦਲ ਜਿਹੜੇ ਖਾਲੀ ਖਜ਼ਾਨੇ ਨੂੰ ਰੋਂਦੇ ਆ, ਉਹਨਾਂ ਦੇ ਵਾਸਤੇ ਵੀ ਖਰਚ ਕੀਤੀ ਗਈ। ਤਾਂ ਮੁਰੰਮਤ ਸਾਜ਼ੀ ਦੇ ਕੰਮਾਂ 'ਚ, ਇਹੋ ਜਿਹੇ ਕੰਮਾਂ ਦੇ ਵਿੱਚ ਇਹ ਜਿਹੜਾ ਖਰਚਾ ਹੈ ਉਹ ਠੀਕ ਆ, ਤੁਸੀਂ ਨਹੀਂ ਚੱਲਦੇ ਤਾਂ ਕਰੋ, ਪਰ ਜੋ ਪੰਜਾਬ ਦੇ ਹਾਲਾਤ ਉਹਨਾਂ ਨੂੰ ਸੰਵਾਰ ਕੇ ਤੇ ਵਿਖਾਓ, ਤਾਂ ਕਿ ਖੁਸ਼-ਖੁਸ਼ ਹੋ ਕੇ ਲੋਕ ਕਹਿਣ ਕਿ ਹਾਂ ਭਾਈ ਇਹਨਾਂ ਦੀਆਂ ਸਹੂਲਤਾਂ 'ਚ ਇਜ਼ਾਫਾ ਹੋ ਜਾਏ ਤੇ ਸਾਨੂੰ ਸਹੂਲ ਨਹੀਂ ਹੈ, ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕੰਮ ਕਰਦੇ ਆ। ਜਦੋਂ ਕੰਮ ਕਰਨਾ ਨਹੀਂ ਹੈ ਤੇ ਉਤੋਂ ਫਿਰ ਆਹ ਸਭ ਕੁਝ ਕਰਨਾ, ਫਿਰ ਤੇ ਲੋਕ ਕਹਿਣਗੇ ਕਿ ਕੰਮ ਕੇ ਨਾ ਕਾਜ ਕੇ, ਇਹ ਭਈਆ ਦੁਸ਼ਮਣ ਅਨਾਜ ਕੇ, ਉਦੋਂ ਫਿਰ ਲੋਕ ਪਿੱਟਦੇ ਆ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅੰਮ੍ਰਿਤਾ ਕੌਰ ਨੇ ਖੇਡ ਡਾਇਰੈਕਟਰ ਦਾ ਅਹੁਦਾ ਨਹੀਂ ਸਾਂਭਿਆ। ਦੇਖੋ, ਅੰਮ੍ਰਿਤਾ ਕੌਰ ਜੀ ਨੇ ਇਹ ਅਹੁਦਾ ਇਸ ਕਰਕੇ ਨਹੀਂ ਸੰਭਾਲਿਆ ਕਿਉਂਕਿ ਜਿਹੜੇ ਇਸ ਮਹਿਕਮੇ ਦੇ ਸੈਕਟਰੀ ਸਪੋਰਟਸ ਆ ਉਹ ਥੋੜੇ ਜਿਹੇ ਕੁਝ ਜ਼ਿਆਦਾ ਹੀ ਚੱਲੇ ਪਏ ਤੇ ਹਾਲਾਤ ਜਿਹੜੇ ਆ ਉਹ ਸਾਜ਼ਗਾਰ ਨਹੀਂ ਹੈ ਇਸ ਵੇਲੇ ਖੇਡ ਵਿਭਾਗ ਦੇ। ਤੇ ਦੱਸਦੇ ਆ ਕਿ ਇਹਨਾਂ ਨੇ ਆਪਣਾ ਅਹੁਦਾ ਹੁਣ ਤੱਕ, ਇਹ ਵੀ IAS ਅਫਸਰ ਨੇ ਵੈਸੇ ਅੰਮ੍ਰਿਤਾ ਕੌਰ ਗਿੱਲ, ਕਿ ਕਾਫੀ ਵੱਡਾ ਤਜਰਬਾ ਇਹਨਾਂ ਦਾ ਕੰਮ ਕਰਨ ਦਾ, ਤਾਂ ਇਹਨਾਂ ਨੇ ਡਾਇਰੈਕਟਰ ਸਪੋਰਟਸ ਦਾ ਜਿਹੜਾ ਅਹੁਦਾ ਉਹ ਜੁਆਇਨ ਕਰਨ ਤੋਂ ਮਨਾ ਕਰ ਦਿੱਤਾ। ਤੇ ਅਫਰਾ ਤਫਰੀ ਦੇ ਵਿੱਚ, ਕਾਹਲੀ ਦੇ ਵਿੱਚ ਜੋ ਹੈਗੇ ਆ DSO ਤੋਂ ਪ੍ਰਮੋਟ ਹੋਏ ਡਿਪਟੀ ਡਾਇਰੈਕਟਰ ਕਰਤਾਰ ਸਿੰਘ, ਉਹਨਾਂ ਨੂੰ ਐਕਸਟਰਾ ਚਾਰਜ ਦਿੱਤਾ ਗਿਆ। ਵੈਸੇ ਤੇ IAS ਹੀ ਇਹਦਾ ਚਾਰਜ ਲੈ ਸਕਦੇ, ਪਰ ਐਕਸਟਰਾ ਇੱਕ ਵਾਰੀ ਐਡੀਸ਼ਨਲ ਚਾਰਜ ਉਹਨਾਂ ਨੂੰ ਦੇ ਦਿੱਤਾ ਗਿਆ। ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜੋ ਕਿਆਫੇ ਲੱਗ ਰਹੇ ਆ ਮੀਡੀਆ ਦੇ ਵਿੱਚ, ਉਹ ਇਸੇ ਕਰਕੇ ਬਿਆਨ ਕਰਦੇ ਆ ਕਿ ਅੰਮ੍ਰਿਤ ਕੌਰ ਨੇ ਇਹ ਅਹੁਦਾ ਇਸ ਵਜ੍ਹਾ ਨਾਲ ਨਹੀਂ ਸੰਭਾਲਿਆ ਕਿਉਂਕਿ ਇੱਥੇ ਸਥਿਤੀਆਂ ਠੀਕ ਨਹੀਂ ਹੈ। ਤਾਂ ਦੂਜੇ ਪਾਸੇ ਆਪਾਂ ਨੂੰ ਯਾਦ ਆਉਂਦਾ ਉਹ ਐਪੀਸੋਡ ਜਦੋਂ ਪ੍ਰਗਟ ਸਿੰਘ ਨੇ ਸਦਨ 'ਚ ਖੜ ਕੇ ਆਖਿਆ ਸੀਗਾ, ਅਸੈਂਬਲੀ 'ਚ ਖੜ ਕੇ ਆਖਿਆ ਸੀਗਾ ਕਿ ਵੇਖੋ ਜੀ ਸਾਡਾ ਹਾਲ ਇਹ ਆ, ਸਾਡੇ ਮਹਿਕਮੇ ਦੇ ਕੋਲ, ਸਪੋਰਟਸ ਮਹਿਕਮੇ ਦੇ ਕੋਲ ਨਿੱਕਰ ਖਰੀਦਣ ਜੋਗੇ ਪੈਸੇ ਨਹੀਂ, ਕੱਚੇ ਖਰੀਦਣ ਜੋਗੇ ਪੈਸੇ ਨਹੀਂ ਹੈ। ਤਾਂ ਉਸ ਤੋਂ ਬਾਅਦ ਫਿਰ ਖੇਡ ਮੰਤਰੀ ਟੁੱਟ ਕੇ ਪੈ ਗਏ ਸੀ ਕਿ ਅਸੀਂ ਜਿਹੜੇ ਖਿਡਾਰੀਆਂ ਨੂੰ ਇਨਾਮ ਦਿੰਦੇ ਆ ਉਹ ਕਿਹਦੇ ਕੱਚੇ ਵੇਚ ਕੇ ਦਿੰਦੇ ਆ। ਪਰ ਹਾਲਾਤ ਜਿਹੜੇ ਆ, ਅੰਦਰੂਨੀ ਹਾਲਾਤ ਇਹ ਦੱਸਦੇ ਆ ਕਿ ਇਹਨਾਂ ਦੇ ਵਿੰਗ ਬੰਦ ਪਏ ਆ, ਇਹਨਾਂ ਦੇ ਕੋਚ ਜਿਹੜੇ ਆ ਉਹ ਪੂਰੇ ਨਹੀਂ ਹੈ, ਕੁਝ ਕੋਚ ਜਿਹੜੇ ਆ ਉਹ ਛਡਾ ਕੇ ਜਾ ਰਹੇ ਆ, ਨਿਕਲ ਰਹੇ ਆ। ਇਹੀ ਵਜ੍ਹਾ ਕਿ ਅੰਮ੍ਰਿਤਾ ਕੌਰ ਜੀ ਜਿਹੜੇ ਆ ਉਹਨਾਂ ਨੇ ਆਪਣਾ ਇਹ ਅਹੁਦਾ ਸੰਭਾਲਣ ਤੋਂ ਹਾਲੇ ਇਨਕਾਰ ਕਰ ਦਿੱਤਾ। ਕੱਲ ਨੂੰ ਸੰਭਾਲ ਲੈਣ, ਪਰਸੋਂ ਨੂੰ ਸੰਭਾਲ ਲੈਣ, ਕੋਈ ਵੱਖਰੀ ਗੱਲ ਆ, ਪਰ ਹਾਲ ਦੀ ਘੜੀ ਉਹਨਾਂ ਨੇ ਅਹੁਦਾ ਨਹੀਂ ਸੰਭਾਲਿਆ। ਔਰ ਕਾਰਨ ਇਹੋ ਹੀ ਦੱਸਿਆ ਜਾ ਰਿਹਾ ਕਿ ਹਾਲਾਤ ਜਿਹੜੇ ਆ ਉਹ ਬੜੇ ਖਸਤਾ ਹੋ ਚੁੱਕੇ ਆ ਸਪੋਰਟਸ ਮਹਿਕਮੇ ਦੇ। ਜਦੋਂ ਖੇਡ ਵਿਭਾਗ ਦੀ, ਆਪਣੀ ਖੇਡ ਮਹਿਕਮੇ ਦੀ ਖੇਡ ਖਰਾਬ ਆ ਤੇ ਉਹ ਖੇਡਾਂ ਨੂੰ ਕਿਵੇਂ ਠੀਕ ਕਰੂਗਾ, ਕਿਵੇਂ ਪ੍ਰਮੋਟ ਕਰੂਗਾ। ਤਾਂ ਖੇਡ ਸੱਭਿਆਚਾਰ ਹੈ ਜਿਹੜਾ ਸਾਡੇ ਪੰਜਾਬ ਦੇ ਵਿੱਚ ਤੁਸੀਂ ਵੇਖਿਆ ਹੀ ਆ ਕਿਸ ਤਰ੍ਹਾਂ ਹਾਸ਼ੀਆਗ੍ਰਸਤ ਹੋਇਆ। ਬਹਰਹਾਲ ਇਸ ਗੱਲ ਤੇ ਮੋਹਰ ਲੱਗ ਗਈ ਆ ਕਿ ਖੇਡ ਮਹਿਕਮੇ ਦੇ ਵਿੱਚ ਸਭ ਕੁਝ ਠੀਕ ਨਹੀਂ ਆ। ਪ੍ਰਗਟ ਸਿੰਘ ਨੇ ਜਿਹੜਾ ਇਹਨਾਂ ਨੂੰ ਤੰਜ ਕੱਸਿਆ ਸੀਗਾ, ਜਿਹੜਾ ਇਹਨਾਂ ਨੂੰ ਮਾਰਿਆ ਸੀਗਾ, ਉਹ ਗਲਤ ਨਹੀਂ ਸੀਗਾ, ਪਰ ਗਲਤ ਤਰੀਕੇ ਨਾਲ ਲੈ ਲਿਆ ਗਿਆ। ਤਾਂ ਇਹਦੇ ਵਿੱਚ ਇਹੋ ਹੀ ਆ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਕਦੋਂ ਤੱਕ ਕੱਜੋਗੇ, ਕਦੋਂ ਤੱਕ ਪਰਦੇ ਦੇ ਹੇਠਾਂ ਰੱਖੋਗੇ। ਅਖੀਰ ਨੂੰ ਤੇ ਇਹਨਾਂ ਚੀਜ਼ਾਂ ਨੇ ਪ੍ਰਗਟ ਹੋਣਾ ਹੀ ਆ। ਉਹਦੇ ਨਾਲੋਂ ਚੰਗਾ ਕਿ ਸੱਚਾਈ ਨੂੰ ਵੇਲੇ ਨਾਲ ਸਵੀਕਾਰ ਕਰੋ। ਜਿੱਥੇ ਜਿੱਥੇ ਚੀਜ਼ਾਂ ਖਰਾਬ ਨੇ ਉਹਨਾਂ ਨੂੰ ਦਰੁਸਤ ਕਰੋ, ਠੀਕ ਕਰੋ। ਆ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਾਲਿਆਂ ਦਾ ਵੀ ਰੌਲਾ ਪੈਣ ਡਿਆ, ਉੱਥੇ ਵੀ ਦੱਸਦੇ ਆ ਕਿ ਜਿਹੜਾ ਮੁੱਲਾਂਪੁਰ ਦੇ ਵਿੱਚ ਬਣਾਈ ਜਾਂਦੇ ਆ, ਨਵੇਂ ਚੰਡੀਗੜ੍ਹ ਦੇ ਵਿੱਚ ਸਟੇਡੀਅਮ ਬਣਾਈ ਜਾਂਦੇ। ਪਹਿਲਾਂ ਤਾਂ ਇਹ ਵੇਖੋ ਕਿ ਮੋਹਾਲੀ ਦੇ ਵਿੱਚ ਵੀ ਸਾਡਾ ਸਟੇਡੀਅਮ ਹੈ, ਤੇ ਮੋਹਾਲੀ ਤੋਂ ਜੇ ਤੁਸੀਂ ਸਾਈਕਲ ਵੀ ਖਿੱਚੋ ਚੰਗੀ ਰਫ਼ਤਾਰ ਨਾਲ, ਤੜਕੇ ਤੜਕੇ ਨਾਲੇ ਸੈਰ ਹੋ ਜੂਗੀ। ਤੇ ਪਰ ਨਿਊ ਚੰਡੀਗੜ੍ਹ ਕਿੰਨੀ ਕੁ ਦੂਰ ਆ? ਮਾਹੀ ਮੇਰੇ ਖਿਆਲ ਦੇ ਨਾਲ 30-40 ਮਿੰਟ ਦੀ ਵਾਟ ਹੋਣੀ ਸਾਈਕਲ ਤੇ, ਤੇ ਉੱਥੇ ਵੀ ਸਟੇਡੀਅਮ। ਹੁਣ ਉੱਥੇ ਜ਼ਮੀਨਾਂ ਖਰੀਦੀਆਂ ਸੀ ਤਗੜੇ ਲੋਕਾਂ ਨੇ ਪਹਿਲਾਂ ਹੀ, ਤਾਂ ਉਹ ਜਿਹੜੀ ਜ਼ਮੀਨ ਉੱਥੇ ਦਿੱਤੀ ਗਈ ਉਹ ਰੇਟਾਂ ਦੇ ਵਧਾ ਚੜਾ ਕੇ ਫਿਰ ਘਪਲੇ ਛਾਪਲੇ ਕਰ ਲਏ। ਤਾਂ ਉਹ ਚੀਜ਼ ਨੂੰ ਲੈ ਕੇ ਕੋਰਟ ਕਚਹਿਰੀਆਂ ਤੱਕ ਮਸਲਾ ਪਹੁੰਚਿਆ ਪਿਆ। ਤੁਹਾਡੇ ਖਿਡਾਰੀ ਜਿਹੜੇ ਆ ਉਹ ਆਪਣੇ ਲਾਭਾਂ ਤੇ ਕਿਤੇ ਨਾ ਕਿਤੇ ਅਸੰਤੁਸ਼ਟ ਹੈ ਜੋ ਤੁਸੀਂ ਉਹਨਾਂ ਨੂੰ ਦਿੰਦੇ ਹੋ। ਕਿਆ ਲਾਭ ਸਾਨੂੰ ਨਹੀਂ ਮਿਲਣੇ ਚਾਹੀਦੇ, ਸਾਨੂੰ ਇਹ ਤੋਂ ਵੱਧ ਕੇ ਸਹੂਲਤਾਂ ਮਿਲਣੀਆਂ ਚਾਹੀਦੀਆਂ। ਤਾਂ ਕਿਹੜੇ ਪੱਖ ਤੋਂ ਤੁਸੀਂ ਠੀਕ ਹੋ ਮੈਨੂੰ ਤੇ ਸਮਝ ਨਹੀਂ ਆਉਂਦੀ। ਹਾਂ, ਇੱਕੋ ਪੱਖ ਤੋਂ ਠੀਕ ਹੋ ਕਿ ਤੜਕੇ ਮੁੱਛਾਂ ਚੋਪੜ ਲੈਂਦੇ ਹੋ ਐ ਪਾ ਕੇ ਮਹਿੰਗੇ ਬਾਣੇ, ਤੇ ਫਿਰ ਸਾਰੀ ਦਿਹਾੜੀ ਮੀਡੀਆ ਨੂੰ ਫੜ ਲਓ ਕਰਦੇ ਫਿਰਦੇ ਹੋ ਕਿ ਕਿਤੇ ਵੀ ਪੱਤਰਕਾਰ ਮਿਲ ਜਾਵੇ ਤੇ 5-7 ਮਿੰਟ ਸਕਰੀਨ ਤੇ ਚਮਕ ਜਾਈਏ। ਜੀ ਜੀ। ਜਾਂਦੇ ਮਿੰਟੂ ਜੀ ਨਜ਼ਰ ਮਾਰਦੇ ਖਬਰ ਤੇ ਕਹਿੰਦੇ ਰਜ਼ੀਆ ਸੁਲਤਾਨਾ ਨੇ ਕਿਹਾ ਵੀ ਗੱਲਬਾਤ ਲਈ ਹੁਣ ਖੁਦ ਦਿੱਲੀ ਜਾਵਾਂਗੇ। ਦੇਖੋ, ਇਹ ਮਸਲਾ ਉਹੀ ਆ, ਜਿਹੜੀਆਂ ਵੋਲਵੋ ਜਾਂਦੀਆਂ ਨੇ ਸਰਕਾਰੀ ਏਅਰਪੋਰਟ ਨੂੰ, ਤਾਂ ਦਿੱਲੀ ਸਰਕਾਰ ਨੇ ਬੰਦ ਕਰ ਦਿੱਤਾ ਸੀ ਇਹਨਾਂ ਦਾ ਵੜਨਾ, ਕਿਉਂਕਿ ਇਹਨਾਂ ਦਾ ਜਿਹੜਾ ਪਰਮਿਟ ਸੀ ਉਹ ਰੀਨਿਊ ਨਹੀਂ ਸੀ ਹੋਇਆ।
ਤਾਂ ਉੱਥੇ ਦੂਸਰੀਆਂ ਜਿਹੜੀਆਂ ਬੱਸਾਂ ਨੇ ਉਹ ਪਾ ਕਰਕੇ ਵੜਦੀਆਂ ਫਿਰਦੀਆਂ ਸੀਗੀਆਂ। ਏਅਰਪੋਰਟ ਨੇ ਇਹਨਾਂ ਦਾ ਕੰਟਰੈਕਟ ਜਿਹੜਾ ਉਹ ਰਿਨਿਊ ਨਹੀਂ ਕੀਤਾ ਮੇਰੇ ਖਿਆਲ ਦੇ ਨਾਲ। ਤਾਂ ਜਿਹੜੀਆਂ ਦੂਸਰੀਆਂ ਬੱਸਾਂ, ਉਹ ਹੁਣ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਦੂਸਰੀਆਂ ਬੱਸਾਂ ਕਿਹੜੇ ਦੂਜੇ ਲੋਕਾਂ ਦੀਆਂ, ਤਾਂ ਉਹ ਚੱਲਦੀਆਂ ਪਈਆਂ। ਕਿਉਂਕਿ ਉਹਨਾਂ ਨੇ 2002 ਦਾ ਸਟੇ ਲਿਆ। ਮੈਂ ਜਦੋਂ ਇਸ ਚੀਜ਼ ਨੂੰ ਥੋੜਾ ਜਿਹਾ ਘੋਖਿਆ, ਮੈਂ ਖੁਦ ਹੈਰਾਨ ਰਹਿ ਗਿਆ ਕਿ 2002 ਚ ਉਹਨਾਂ ਨੇ ਸਟੇ ਲਿਆ ਸੀਗਾ। ਉਹਨਾਂ ਦੇ ਕੋਲ ਜੋ ਵੀ ਹੈਗਾ, ਜਿੱਦਾਂ ਦਾ ਤੁਹਾਨੂੰ ਪਤਾ ਹੀ ਹੈ ਚੱਲਦਾ ਹੈ, ਟੂਰਿਸਟ ਸਰਕਟ ਦਾ ਪਰਮਿਟ ਹੈ ਜੋ, ਉਹਦੇ ਵਿੱਚ ਕੀ ਹੁੰਦਾ ਕਿ ਇੱਕ ਥਾਂ ਤੇ ਸਵਾਰੀ ਚੱਕੀ, ਦੂਸਰੀ ਥਾਂ ਤੇ ਸੱਟਣ ਤੋਂ ਭਾਵ ਹੈ ਕਿ ਲਾਹੀ, ਪਰ ਉਹ ਸਟੇਟ ਕੈਰੇਜ ਦੇ ਤੌਰ ਤੇ ਵਰਤੀ ਜਾਂਦੇ ਆ ਉਸ ਚੀਜ਼ ਨੂੰ, ਕਿਉਂਕਿ ਉਹਨਾਂ ਦੇ ਕੋਲ ਸਟੇ ਲਿਆ। ਤੇ ਅੱਜ ਤੱਕ ਇਹਨਾਂ ਨੇ ਸਟੇ ਤੋੜਾਉਣ ਦਾ ਯਤਨ ਹੀ ਨਹੀਂ ਕੀਤਾ। ਕਿਉਂ ਨਹੀਂ ਕੀਤਾ ਮੈਨੂੰ ਤੇ ਪਤਾ ਨਹੀਂ ਹੈ। ਤੇ ਇਹਨਾਂ ਦੀਆਂ ਜਿਹੜੀਆਂ ਬੱਸਾਂ ਵੋਲਵੋ ਉਹ ਖੜੀਆਂ, ਤੇ ਦੂਜੇ ਪਾਸੇ ਉਹ ਜਿਹੜੀਆਂ ਉਹ ਵੜਦੀਆਂ ਪਈਆਂ, ਕਮਾਈ ਕਰੀ ਜਾਂਦੀਆਂ। ਇਹਨਾਂ ਦਾ ਜੇ ਕਿਰਾਇਆ ਦੇਖੀਏ ਤਾਂ ਉਹਨਾਂ ਦਾ ਕਿਰਾਇਆ ਦੇਖੀਏ ਦੁੱਗਣਾ ਤਿੱਗਣੇ ਦਾ ਫਰਕ ਆ। ਫਿਰ ਜੋ ਢਾਬੇ ਨਿਸ਼ਚਿਤ ਕੀਤੇ ਆ, ਜੋ ਉੱਥੋਂ ਕਮਿਸ਼ਨ ਬਣਦੇ, ਉਹ ਵੱਖਰੀਆਂ ਗੱਲਾਂ ਨੇ। ਤਾਂ ਬਹਰਹਾਲ ਇੱਕ ਅਖਬਾਰ ਨੇ ਮੁੱਦਾ ਚੁੱਕਿਆ ਸੀ। ਉਸ ਤੋਂ ਬਾਅਦ ਹੁਣ ਇਹਨਾਂ ਨੇ ਕਿਤੇ ਨਾ ਕਿਤੇ ਨੋਟਿਸ ਲਿਆ ਬੀਬੀ ਰਜੀਆ ਸੁਲਤਾਨਾ ਹੋਰਾਂ ਨੇ, ਜਿਹੜੇ ਕਿ ਟਰਾਂਸਪੋਰਟ ਮੰਤਰੀ ਆ। ਤਾਂ ਇਹਨਾਂ ਨੇ ਕਿਹਾ ਕਿ ਮੈਂ ਖੁਦ ਦਿੱਲੀ 'ਚ ਜਾਵਾਂਗੀ, ਗੱਲਬਾਤ ਕਰਕੇ ਮਸਲਾ ਸੁਲਟਾਉਣ ਦਾ ਯਤਨ ਕਰਾਂਗੀ। ਤਾਂ ਇਹ ਜਿਹੜੀਆਂ ਬੱਸਾਂ ਨੇ ਸਰਕਾਰੀ ਵੋਲਵੋ ਬੱਸਾਂ ਜਿਹੜੀਆਂ ਏਅਰਪੋਰਟ ਨੂੰ ਜਾਂਦੀਆਂ ਸੀ, ਇਹ ਨਵੰਬਰ ਦਸੰਬਰ ਤੋਂ ਉੱਥੇ ਖਾਲੀ ਖੜੀਆਂ। ਤਾਂ ਮੇਰੇ ਖਿਆਲ ਦੇ ਨਾਲ ਤਕਰੀਬਨ 1 ਕਰੋੜ ਦਾ ਘਾਟਾ ਪੈ ਰਿਹਾ ਇਹਨਾਂ ਨੂੰ, 1 ਮਹੀਨੇ ਦਾ 1 ਕਰੋੜ ਦਾ। ਤੇ ਵੇਖ ਲਓ ਕਿ ਕਿੰਨੇ ਮਹੀਨੇ ਹੋ ਗਏ ਆ। ਸੋ ਜ਼ਰੂਰੀ ਹੈ ਕਿ ਇਹ ਵੋਲਵੋ ਜਿਹੜੀਆਂ ਚਲਾਈਆਂ ਜਾਣ। ਪਰ ਮੈਂ ਇਸ ਗੱਲ ਤੋਂ ਵੀ ਹੈਰਾਨ ਹੈ ਕਿ ਦਿੱਲੀ ਦੇ ਵਿੱਚ ਵੀ ਇਹਨਾਂ ਬੰਦਿਆਂ ਦਾ ਇਸ ਤਰ੍ਹਾਂ ਹੱਥ ਪੈਂਦਾ। ਤਾਂ ਦਿੱਲੀ ਦੀ ਅਫਸਰਸ਼ਾਹੀ, ਹਾਲਾਂਕਿ ਉੱਥੇ ਸਰਕਾਰ ਜਿਹੜੀ ਕੇਜਰੀਵਾਲ ਦੀ ਆ, ਪਰ ਉਹ ਸਰਕਾਰ ਕਾਹਦੀ, ਉਹ ਅੱਧ ਪਚੱਦੀ ਜੀ ਸਰਕਾਰ ਆ। ਤਾਂ ਉੱਥੇ ਦੀ ਅਫਸਰਸ਼ਾਹੀ ਜਿਹੜੀ ਆ ਉਹ ਵੀ ਕਿਤੇ ਨਾ ਕਿਤੇ ਸਰਕਾਰੀ ਵੋਲਵੋ ਜਿਹੜੀਆਂ ਉਹਨਾਂ ਨੂੰ ਖੁੱਡੇ ਲਾਈਨ ਲਾਉਣ ਦੇ ਵਿੱਚ ਕਿਤੇ ਨਾ ਕਿਤੇ ਥੋੜਾ ਬਹੁਤਾ ਹੱਥ ਰੱਖਦੀਆਂ। ਹੁਣ ਥੋੜਾ ਕਿ ਬਹੁਤਾ ਇਹ ਬੀਬੀ ਰਜੀਆ ਸੁਲਤਾਨਾ ਦੱਸ ਸਕਦੀ ਹੈ, ਕਿਉਂਕਿ ਦਿੱਲੀ ਯਾਤਰਾ ਤੇ ਜਾਣਗੇ। ਜੀ ਬਿਲਕੁਲ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਵੀ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM,